ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 19 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਜੋ ਕਿ 1992 ਤੋਂ ਇੰਸ਼ੋਰੈਂਸ ਦੀਆਂ ਸਰਵਿਸਿਜ਼ ਦਿੰਦੇ ਆ ਰਹੇ ਹਨ। ਹਰ ਤਰ੍ਹਾਂ ਦੇ ਇੰਸ਼ੋਰੈਂਸ ਬਾਰੇ ਤੁਸੀਂ ਇਹਨਾਂ ਦੇ ਕੋਲੋਂ ਜਾਣਕਾਰੀ ਲੈ ਸਕਦੇ ਹੋ। ਕਾਲ ਕਰੋ 408 272 2500। ਟਿਰਕੀਅਨ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਲ, ਕੁਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਲਖਵੀਰ ਸਿੰਘ ਸਮਰਾ, ਟੈਕਸਸ, ਕਮਲਜੀਤ ਸਿੰਘ ਮੱਖਣ, ਦੌਲਤਪੁਰੀਆ, ਸਟਾਕਟਨ, ਓਂਕਾਰ ਸਿੰਘ, ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ, ਬੇਕਰਸਫੀਲਡ, ਜੱਸੀ ਗਿੱਲ, ਰਮਿੰਦਰ ਬਸਰਾ, ਤਲਵਿੰਦਰ ਗਿੱਲ, ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਜ਼ੈਂਡਰ ਗਰੁੱਪ, ਜਿੱਥੋਂ ਤੁਸੀਂ ਹੋਮ ਲੋਨਸ, ਘਰ ਖਰੀਦਣ ਅਤੇ ਘਰ ਵੇਚਣ ਦੀਆਂ ਸਾਰੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 855 905 2575। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਭ ਤੋਂ ਪਹਿਲਾਂ ਟਰੱਕਰਸ ਨੂੰ ਲੈ ਕੇ ਜੋ ਪ੍ਰੋਟੈਸਟ ਹੋ ਰਿਹਾ ਹੈ। ਸਭ ਤੋਂ ਪਹਿਲਾਂ ਇਹ ਲਾਸ ਐਂਜਲਸ, ਲੌਂਗ ਬੀਚ ਪੋਰਟ ਤੇ ਹੋਇਆ ਸੀ। ਹੁਣ ਕੱਲ ਤੋਂ ਸੋਮਵਾਰ ਤੋਂ ਓਕਲੈਂਡ ਵਾਲਾ ਜਿਹੜਾ ਪੋਰਟ ਆ, ਉੱਥੇ ਬਹੁਤ ਵੱਡਾ ਪ੍ਰੋਟੈਸਟ ਚੱਲ ਰਿਹਾ ਹੈਗਾ। AV5 ਅਸੈਂਬਲੀ ਬਿੱਲ ਆ, ਜਿਹਦੇ ਮੁਤਾਬਕ ਸਾਰੇ ਇੰਡੀਪੈਂਡੈਂਟ ਕੰਟਰੈਕਟਰਸ ਉਹਨਾਂ ਨੂੰ ਐਜ਼ ਏ EMPLOYEE ਕਾਊਂਟ ਕੀਤਾ ਜਾਊਗਾ। ਉਹਦੇ ਸੰਬੰਧ ਦੇ ਵਿੱਚ 100 ਤੋਂ ਵੱਧ ਟਰੱਕਰਸ ਜਿਨ੍ਹਾਂ ਨੇ ਪ੍ਰੋਟੈਸਟ ਕੀਤਾ ਕੱਲ ਤੇ ਅੱਜ ਵੀ ਉਹ ਕਰਨ ਜਾ ਰਹੇ ਹੈਗੇ। ਮਰੀਨ ਟਰਮੀਨਲ ਆਪਰੇਸ਼ਨ ਦੇ ਉੱਤੇ ਉਹਨਾਂ ਨੇ ਸ਼ਟ ਡਾਊਨ ਕੀਤਾ। ਟ੍ਰੈਪੈਕ ਜੋ ਗੇਟ ਹੈਗੇ ਉੱਤੇ SSA ਤੇ ਐਵਰਪੋਰਟ ਟਰਮੀਨਲ, ਤਿੰਨਾਂ ਦੇ ਉੱਤੇ 100 ਤੋਂ ਵੱਧ ਟਰੱਕ ਡਰਾਈਵਰਸ ਨੇ ਪ੍ਰੋਟੈਸਟ ਕੀਤਾ ਹੈਗਾ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ AV5 ਨੂੰ 2019 ਦੇ ਵਿੱਚ ਲਾਅ ਬਣਾ ਦਿੱਤਾ ਸੀਗਾ। ਇਹ ਕੋਰਟ ਦਾ ਡਿਸੀਜਨ ਸੀ, ਜਿਹਦੇ ਵਿੱਚ ਕੋਰੀਅਰ ਡਾਇਨਾਮਿਕਸ ਆਪਰੇਸ਼ਨ ਵੈਸਟ ਉਹਦਾ ਜਿਹੜਾ 3 ਪਾਰਟ ਟੈਸਟ ਉਹ ਪਾਸ ਨਹੀਂ ਕਰ ਸਕਦੇ। ਸੋ ਉਹਦੇ ਸੰਬੰਧ ਦੇ ਵਿੱਚ ਇਹ ਬਿੱਲ ਬਣਾਇਆ ਗਿਆ ਸੀ। ਕੈਲੀਫੋਰਨੀਆ ਟਰੱਕਰ ਐਸੋਸੀਏਸ਼ਨ ਨੇ ਚੈਲੰਜ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਰੀਆਂ ਕੋਸ਼ਿਸ਼ਾਂ ਫੇਲ ਹੋਈਆਂ ਲੋਕਲ ਲੈਵਲ ਦੇ ਉੱਤੇ ਵੀ। ਤੇ ਉਸ ਤੋਂ ਬਾਅਦ 9 ਸਰਕਟ ਕੋਰਟ ਆਫ ਅਪੀਲ ਦੇ ਵਿੱਚ ਜੱਜ ਨੇ ਵੀ ਡਿਸੀਜਨ ਉਹਨਾਂ ਦੇ ਅਗੇਂਸਟ ਦਿੱਤਾ ਤੇ ਮੁੜ ਕੇ ਸੁਪਰੀਮ ਕੋਰਟ ਦੇ ਕੋਲ ਚਲਾ ਗਿਆ ਤੇ ਸੁਪਰੀਮ ਕੋਰਟ ਨੇ ਇਸ ਨੂੰ ਵਾਪਸ ਕਰ ਦਿੱਤਾ ਹੈਗਾ। ਜੋ AV5 ਦੇ ਅਗੇਂਸਟ ਹੈਗੇ ਆ, ਉਹ ਕਹਿੰਦੇ ਆ ਵੀ ਸਾਡੀ ਮਰਜ਼ੀ ਹੋਣੀ ਚਾਹੀਦੀ, ਅਸੀਂ ਆਪਣੀ ਮਰਜ਼ੀ ਨਾਲ ਹੀ ਟਰੱਕ ਚਲਾਉਂਦੇ, ਸਾਡੇ ਆਪਣੇ ਟਰੱਕ ਆ। ਪਰ ਜੋ ਉਹਦੇ ਹੱਕ ਦੇ ਆ, ਉਹ ਕਹਿੰਦੇ ਆ ਵੀ ਨਹੀਂ, ਇਹ ਮਿਸਕਲਾਸੀਫਿਕੇਸ਼ਨ ਹੁੰਦੀ ਹੈਗੀ ਆ। ਉਹਨਾਂ ਨੂੰ ਬੈਨੀਫਿਟ ਮਿਲਣੇ ਚਾਹੀਦੇ ਆ, ਵਰਕਰਸ ਕੌਮ ਸਾਰਾ ਕੁਝ ਮਿਲਣਾ ਚਾਹੀਦਾ ਹੈਗਾ। ਕੈਲੀਫੋਰਨੀਆ ਟਰੱਕਿੰਗ ਐਸੋਸੀਏਸ਼ਨ ਐਸਟੀਮੇਟ ਕਰਦੀ ਆ 70,000 ਦੇ ਕਰੀਬ ਓਨਰ ਆਪਰੇਟਰ ਡਰਾਈਵਰਸ ਇਸ AV5 ਦੇ ਨਾਲ ਇੰਪੈਕਟ ਹੋਊਗੇ। change.org ਦੇ ਉੱਤੇ ਵੀ AV5 ਰਿਪੀਲ ਦੀ ਪਟੀਸ਼ਨ ਸ਼ੁਰੂ ਕੀਤੀ ਗਈ ਆ। 5300 ਦੇ ਕਰੀਬ ਸਿਗਨੇਚਰ ਕੱਲ ਸ਼ਾਮ ਤੱਕ ਪਹੁੰਚ ਚੁੱਕੇ ਸੀਗੇ। ਇਸੇ ਤਰ੍ਹਾਂ DD ਮਾਇਰ ਜੋ ਡਾਇਰੈਕਟਰ ਗਵਰਨਰ ਦੇ ਆਫਿਸ ਆਫ ਬਿਜ਼ਨਸ ਤੇ ਇਕਨੋਮਿਕ ਡਿਵੈਲਪਮੈਂਟ ਦੇ ਆ, ਉਹਨਾਂ ਨੇ ਇਹ ਕਿਹਾ ਆ ਵੀ AV5 ਤਾਂ ਹੁਣ ਲਾ ਬਣ ਗਿਆ, ਇਹਦੇ ਸੰਬੰਧ ਦੇ ਵਿੱਚ ਕੁਝ ਨਹੀਂ ਕੀਤਾ ਜਾ ਸਕਦਾ ਹੈਗਾ। ਦੂਸਰੇ ਪਾਸੇ ਲੋਰੀਨਾ ਗੋਂਜ਼ਾਲਸ ਜੋ ਡੈਮੋਕ੍ਰੇਟ ਅਸੈਂਬਲੀ ਵੂਮਨ ਆ, ਜਿਹੜੀ ਇਸ ਬਿੱਲ ਨੂੰ ਲੈ ਕੇ ਆਈ ਸੀ, ਉਹ ਅੱਜ ਕੱਲ ਤਾਂ ਛੁੱਟੀਆਂ ਤੇ ਗਈ ਹੋਈ ਆ। ਪਰ ਉਹ ਕਹਿੰਦੀ ਆ ਵੀ ਇਹ ਕੁਝ ਕੰਪਨੀਆਂ ਜਿਹੜੀਆਂ ਆ, ਜਿਨ੍ਹਾਂ ਨੂੰ ਪਤਾ ਆ ਵੀ ਉਹਨਾਂ ਨੂੰ ਬੈਕ ਡੇਟ ਦੇ ਵਿੱਚ ਜਾ ਕੇ ਵੀ ਵੇਜਸ ਦੇਣੀਆਂ ਪੈਣੀਆਂ ਆ, ਉਹੀ ਪ੍ਰੋਟੈਸਟ ਵਾਲਿਆਂ ਨੂੰ ਉਕਸਾ ਰਹੇ ਹੈਗੇ ਆ। ਇੱਦਾਂ ਹੀ ਇੱਕ ਟਰੱਕਰ ਨੇ ਕਿਹਾ ਵੀ ਟਰੱਕਿੰਗ ਕੰਪਨੀ ਵਾਲੇ ਨੇ ਵੀ ਉਹਦੇ ਇੱਕ ਡਰਾਈਵਰ ਨੇ ਜੋ ਓਨਰ ਆਪਰੇਟਰ ਸੀ, ਕਰੋਨਾ ਵਾਇਰਸ ਦੇ ਦੌਰਾਨ ਅਨਪਲਾਇਮੈਂਟ ਫਾਈਲ ਕਰ ਦਿੱਤੀ ਤੇ ਜਿਸ ਤੋਂ ਬਾਅਦ ਉਹ ਆਡਿਟ ਹੋ ਗਿਆ
ਉਹਨੇ ਕਿਹਾ ਵੀ ਤੂੰ 1099 ਤੇ ਨਹੀਂ ਉਸਨੂੰ ਰੱਖ ਸਕਦਾ ਸੀ 1095 ਤੇ ਸੌਰੀ ਤੇ ਇਸ ਕਰਕੇ ਤੈਨੂੰ ਜਿਹੜਾ ਆ 1,85,000 ਦਾ ਫਾਈਨ ਦੇਣਾ ਪਊਗਾ। ਸੋ ਇਦਾਂ ਦੀਆਂ ਜਿਹੜੀਆਂ ਸਟੋਰੀਜ਼ ਵੀ ਆ ਰਹੀਆਂ ਹੈਗੀਆਂ। ਸੋ ਲੋਰੀਨਾ ਗੋਂਜ਼ਾਲਸ ਨੇ ਜੋ ਪ੍ਰੋਟੈਸਟ ਹੋ ਰਿਹਾ ਆ ਉਹਦੇ ਸਬੰਧ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਬਿਆਨ ਨਹੀਂ ਦਿੱਤਾ, ਪਰ ਉਹ ਕਹਿੰਦੇ ਆ ਵੀ ਇਹ ਤਾਂ ਬਸ ਐਵੇਂ ਰੌਲਾ ਪਾਉਂਦੇ ਆ। ਸੋ ਇਹ ਤੋਂ ਸਾਰਾ ਕੁਝ ਲੱਗਦਾ ਆ ਵੀ ਪ੍ਰੋਟੈਸਟ ਤਾਂ ਜ਼ਰੂਰ ਬਹੁਤ ਵੱਡੀ ਗਿਣਤੀ 'ਚ ਹੋ ਰਿਹਾ। ਇਹਦਾ ਕਿੰਨਾ ਕੁ ਅਸਰ ਹੋਊਗਾ ਇਹ ਪਤਾ ਨਹੀਂ, ਅਨਲੈਸ ਕਿ ਸਪਲਾਈ ਡਿਮਾਂਡ ਨੂੰ ਲੈ ਕੇ ਪੂਰੀ ਤਰ੍ਹਾਂ ਡਿਸਟ੍ਰੀਬਿਊਸ਼ਨ ਰੁਕ ਜਾਏ। ਪਰ 100 ਦੇ ਕਰੀਬ ਟਰੱਕਰਸ ਨੇ ਕੱਲ ਓਕਲੈਂਡ ਦੇ ਪੋਰਟ ਦੇ ਉੱਤੇ ਪ੍ਰੋਟੈਸਟ ਕੀਤਾ। 1000 ਤੋਂ ਵੱਧ ਟਰੱਕ ਰੋਜ਼ ਉੱਥੇ ਜਾਂਦੇ ਆ। ਲੈਰੀ ਧਾਲੀਵਾਲ ਇੱਕ ਸੈਕਰਾਮੈਂਟੋ ਬੇਸਡ LDT ਟਰਾਂਸਪੋਰਟ ਦੇ ਓਨਰ ਆ, ਉਹਨਾਂ ਨੇ ਵੀ ਪ੍ਰੋਟੈਸਟ ਨੂੰ ਅਟੈਂਡ ਕੀਤਾ। ਕਹਿੰਦੇ ਵੀ ਮੈਂ ਆਪਣੇ 30 ਓਨਰ ਓਪਰੇਟਰਸ ਦੇ ਹੱਕ ਦੇ ਲਈ ਇੱਥੇ ਆਇਆ ਆ। ਉਹਨਾਂ ਨੇ ਇਹੀ ਆਖਿਆ ਵੀ ਅਸੀਂ ਆਜ਼ਾਦੀ ਦੇ ਨਾਲ ਕੰਮ ਕਰਨਾ ਚਾਹੁੰਦੇ ਆ ਤੇ ਸਾਨੂੰ ਧੱਕੇ ਦੇ ਨਾਲ ਕੰਪਨੀ ਡਰਾਈਵਰ ਜਿਹੜੇ ਆ ਉਹ ਬਣਾਇਆ ਜਾ ਰਿਹਾ ਹੈਗਾ ਆ। ਸੋ ਕਈ ਪ੍ਰੋਟੈਸਟਰਸ ਕਹਿੰਦੇ ਵੀ ਨਿਰਾਸ਼ ਵੀ ਹੋਏ ਵੀ ਜ਼ਿਆਦਾ ਓਨਰ ਓਪਰੇਟਰ ਉੱਥੇ ਕਿਉਂ ਨਹੀਂ ਜਿਹੜੇ ਉਹ ਪਹੁੰਚੇ, ਜਦ ਕਿ ਉੱਥੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਓਨਰ ਓਪਰੇਟਰ ਪੋਰਟ ਆਫ ਓਕਲੈਂਡ ਦੇ ਉੱਤੇ ਵੀ ਕੰਮ ਕਰਦੇ ਹੈਗੇ ਆ। ਸੋ ਕਹਿੰਦੇ ਵੀ ਜਿਹੜੀ ਲਾਈਨ ਹੈਗੀ ਆ ਪੋਰਟ ਟਰੱਕਰਸ ਦੀ, ਜਿਹੜੇ ਡਾਕ ਵਰਕਰਸ ਆ ਉਹਨਾਂ ਨੇ ਕਿਹਾ ਵੀ ਉਹ ਕ੍ਰਾਸ ਨਹੀਂ ਕਰਨਗੇ ਪ੍ਰੋਟੈਸਟ ਲਾਈਨ ਨੂੰ, ਤੇ ਉਹਨਾਂ ਨੇ ਜਿਹੜਾ ਪਹਿਲਾਂ ਆ ਟਰਮੀਨਲ ਗੇਟਸ ਨੂੰ ਬਲੌਕ ਕਰ ਦਿੱਤਾ ਸੀ ਐਕਸੈਸ ਉਸ ਨੂੰ ਲੈ ਕੇ। ਸੋ ਕਹਿੰਦੇ ਵੀ ਓਨਰ ਓਪਰੇਟਰਸ ਹੁਣ ਥਾਂ ਥਾਂ ਦੇ ਉੱਤੇ ਆਰਗੇਨਾਈਜ਼ ਕਰ ਰਹੇ ਨੇ ਪ੍ਰੋਟੈਸਟ। ਕਈ ਜਿਹੜੇ ਓਨਰ ਓਪਰੇਟਰ ਜਿਨ੍ਹਾਂ ਨੇ, ਕਈਆਂ ਨੇ ਤਾਂ ਆਪਣਾ ਨਾਮ ਚਲੋ ਜਿਹੜਾ ਉਹ ਨਹੀਂ ਦੱਸਿਆ, ਕਹਿੰਦੇ ਵੀ ਹਰ ਇੱਕ ਉਹ ਆਪੋ ਆਪਣਾ ਆਈਡੀਆ ਸੀਗਾ ਵੀ AB5 ਦੇ ਨਾਲ ਕਿੱਦਾਂ ਡੀਲ ਕਰਨਾ ਹੈਗਾ ਆ। ਸੋ ਇਹੀ ਚੀਜ਼ ਜਿਹੜੀ ਇਸ ਟਾਈਮ ਦੇਖੀ ਜਾ ਰਹੀ ਹੈਗੀ ਆ ਵੀ ਓਕਲੈਂਡ ਦੇ ਵਿੱਚ ਜਿਹੜੇ ਪ੍ਰੋਟੈਸਟਰ ਆ ਉਹ ਹੁਣ ਲਗਾਤਾਰ ਇਕੱਠੇ ਜਿਹੜੇ ਉਹ ਹੋ ਰਹੇ ਆ। ਕੀ ਇਸ ਦਾ ਅਸਰ ਪੈ ਸਕੂਗਾ ਕਿ ਨਹੀਂ, ਇਹ ਜਿਹੜੀ ਇੱਕ ਵੱਡੀ ਗੱਲ ਆ, ਕਿਉਂਕਿ ਇਹ ਮਸਲਾ ਅੱਜ ਦਾ ਨਹੀਂ, ਇਹ ਕਦ ਤੋਂ ਸ਼ੁਰੂ ਜਿਹੜਾ ਉਹ ਹੋਇਆ ਆ। ਉਸ ਟਾਈਮ ਦੇ ਉੱਤੇ ਜਦ ਐਗਜ਼ੈਂਪਸ਼ਨਸ ਬਾਕੀ ਕੰਪਨੀਆਂ, ਬਾਕੀ ਜਿਹੜੀਆਂ ਇੰਡਸਟਰੀਜ਼ ਲੈ ਰਹੀਆਂ ਸੀਗੀਆਂ, ਇਹ ਕਿਤੇ ਨਾ ਕਿਤੇ ਪਿੱਛੇ ਰਹਿ ਗਏ। ਅਦਾਲਤਾਂ ਦੇ ਵਿੱਚ ਕੇਸ ਇਹਨਾਂ ਦੇ ਚੱਲਦੇ ਰਹੇ। ਇੱਕ ਥਾਂ ਦੇ ਉੱਤੇ ਕਿਹਾ ਵੀ ਨਹੀਂ, ਜਦੋਂ ਪੂਰੀ ਇੱਕੋ ਕੰਪਨੀ ਦੀ ਮਾਰ ਹੇਠ ਚੱਲ ਰਹੇ ਆ ਤਾਂ ਫਿਰ ਉਹਦੇ ਕਰਕੇ ਐਜ਼ ਏ ਡਰਾਈਵਰ, ਐਜ਼ ਏ ਇੰਪਲੋਇਰ ਜਿਹੜਾ ਇਹਨਾਂ ਨੂੰ ਦੇਖਿਆ ਜਾਣਾ ਚਾਹੀਦਾ, ਜਿਹੜਾ ABC ਟੈਸਟ ਹੈਗਾ ਆ ਉਸ ਦੇ ਕਰਕੇ। ਫਿਰ ਅੱਗੇ ਅਦਾਲਤਾਂ ਤੱਕ ਗਿਆ, ਸੁਪਰੀਮ ਕੋਰਟ ਨੇ ਵਾਪਸ ਕਰ ਦਿੱਤਾ ਇਹ ਕੇਸ ਵੀ ਤੁਹਾਡੇ ਸੂਬੇ ਦਾ ਮਸਲਾ ਆ ਤੇ ਤੁਸੀਂ ਆਪੇ ਉੱਥੇ ਦੀਆਂ ਅਦਾਲਤਾਂ ਹੀ ਜਿਹੜੀਆਂ ਇਸ ਨੂੰ ਨਜਿੱਠਣਗੀਆਂ। ਸੋ ਇਸ ਕਰਕੇ ਹੁਣ ਜਿਹੜੀ ਇੰਜੰਕਸ਼ਨ AB5 ਦੇ ਉੱਤੇ ਲੱਗਣ ਦੀ ਲੱਗੀ ਹੋਈ ਸੀ ਉਹ ਹਟ ਗਈ ਹੈਗੀ ਆ। ਸੋ ਜੁਲਾਈ ਮਹੀਨੇ ਤੋਂ AB5 ਫੁੱਲ ਫਲੈਜ ਚਾਲੂ ਹੋਇਆ ਤੇ ਸਭ ਤੋਂ ਵੱਧ ਇਸ ਟਾਈਮ ਅਸਰ ਜਿਹੜੀ ਆ ਟਰੱਕਿੰਗ ਇੰਡਸਟਰੀ ਦੇ ਉੱਤੇ ਜਿਹੜੇ ਓਨਰ ਓਪਰੇਟਰਸ ਆ, ਖਾਸ ਕਰਕੇ ਉਹਨਾਂ ਉੱਤੇ ਜਿਹੜਾ ਉਹ ਹੋ ਰਿਹਾ ਆ ਜਿਹੜੇ ਇੱਕੋ ਕੰਪਨੀ ਦੇ ਨਾਲ ਜਿਹੜੇ ਉਹ ਚੱਲ ਰਹੇ ਨੇ, ਜੋ ਕਿ ਜਿਹੜੀ ਡਾਇਨਾਮਿਕਸ ਵਾਲੀ ਉਹ ਅਦਾਲਤ ਦੇ ਜਿਹੜੇ ਫੈਸਲੇ ਦੇ ਮੁਤਾਬਕ ਉਹ ਇੱਦਾਂ ਲੱਗਦਾ ਆ ਵੀ ਫਿਰ ਉਹ ਇੰਪਲੋਈ ਹੈਗਾ ਆ, ਨਾ ਕਿ ਓਨਰ ਓਪਰੇਟਰ, ਕਿਉਂਕਿ ਉਹਦੇ ਕਹਿਣ 'ਤੇ ਹੀ ਚੱਲਣਾ ਉਹ ਸਾਰਾ ਕੁਛ, ਉਹ ਜਿਹੜੀਆਂ ABC ਪ੍ਰੋਂਗ ਆ ਉਸ ਦੇ ਤਹਿਤ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਨਿਰਾਸ਼ਾ ਇਹਨਾਂ ਨੇ, ਜਿੱਦਾਂ ਆਪਾਂ ਪਹਿਲਾਂ ਵੀ ਕਿਹਾ, ਵੀ ਜਤਾਈ ਆ ਵੀ ਬਹੁਤੇ ਲੋਕ ਇਸ ਦੇ ਵਿੱਚ ਸ਼ਾਮਲ ਨਹੀਂ ਹੋਏ ਤੇ ਕੁਛ ਕੁ ਜਿਹੜੇ ਸੈਂਕੜੇ ਆ ਉਮੀਦ ਤਾਂ ਇਹ ਕਰ ਰਹੇ ਸੀਗੇ ਵੀ ਸ਼ਾਇਦ ਹਜ਼ਾਰਾਂ 'ਚ ਜਿਹੜੇ ਉਹ ਆਉਣਗੇ, ਪਰ ਇਸ ਤਰੀਕੇ ਦੇ ਨਾਲ ਹੋ ਨਹੀਂ ਸਕਿਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਮੈਨੂੰ ਲੱਗਦਾ ਹੈ ਪ੍ਰੋਟੈਸਟ ਜਿਹੜੇ ਉਹ ਸ਼ਾਇਦ ਚੱਲਦਾ ਰਹੇਗਾ। ਸੋ ਉਦੋਂ ਦੇਖਣਾ ਹੋਊਗਾ ਵੀ ਕਿੰਨਾ ਕੁ ਅਸਰ ਜਿਹੜਾ ਉਹ ਰਹਿੰਦਾ ਆ ਤੇ ਕੀ ਅਜਿਹੇ ਪ੍ਰੋਟੈਸਟ ਦੇ ਨਾਲ ਇਹਨਾਂ ਇਹ ਜਿਹੜੇ ਪੋਲੀਟੀਸ਼ੀਅਨਾਂ ਦੇ ਉੱਤੇ ਦਬਾਅ ਪਾ ਕੇ ਆਪਣੇ ਆਪ ਦੀ ਐਗਜ਼ੈਂਪਸ਼ਨ ਲੈਣ 'ਚ ਕਾਮਯਾਬ ਰਹਿੰਦੇ ਆ ਜਾਂ ਨਹੀਂ। ਇਸ ਟਾਈਮ ਮਸਲਾ ਜਿਹੜੇ 70,000 ਓਨਰ ਓਪਰੇਟਰਸ ਹੈਗੇ ਆ ਉਹਨਾਂ ਨੂੰ ਲੈ ਕੇ ਚੱਲ ਰਿਹਾ ਹੈਗਾ ਆ। ਇਹ 70,000 ਦੇ ਵਿੱਚੋਂ ਜੇ 100 ਕੁ ਜਾਣੇ ਓਕਲੈਂਡ ਕਰਦੇ ਆ, 100 ਕੁ ਜਾਣੇ ਲਾਸ ਐਂਜਲਸ ਲੌਂਗ ਬੀਚ ਕਰਦੇ, ਫਿਰ ਤਾਂ ਉਹਨਾਂ ਦਾ ਕੋਈ ਅਸਰ ਨਹੀਂ ਹੋਣਾ। ਈਵਨ ਦੋ ਡੀ ਮਾਇਰਸ, ਜਿਸ ਤਰ੍ਹਾਂ ਮੈਂ ਦੱਸਿਆ, ਡਾਇਰੈਕਟਰ ਆਫ ਗਵਰਨਰਸ ਆਫਿਸ ਆਫ ਬਿਜ਼ਨਸ ਤੇ ਇਕਨੋਮਿਕ ਡਿਵੈਲਪਮੈਂਟ ਗਵਰਨਰ ਦੇ ਆਫਿਸ ਦੇ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਹੁਣ ਸਾਰੀਆਂ ਹੀ ਫੈਡਰਲ ਕੋਰਟਸ ਨੇ ਟਰੱਕਿੰਗ ਇੰਡਸਟਰੀ ਦੀ ਅਪੀਲ ਨੂੰ ਰਿਜੈਕਟ ਕਰ ਦਿੱਤਾ ਆ। ਹੁਣ ਸਮਾਂ ਆ ਗਿਆ, ਅੱਗੇ ਚਲੋ, ਮੂਵ ਫਾਰਵਰਡ ਤੇ ਲਾ ਨੂੰ ਫੋਲੋ ਕਰੋ, ਕੰਪਲਾਈ ਵਿਦ ਦਾ ਲਾ
ਤੇ ਇਕੱਠੇ ਹੋ ਕੇ ਕੰਮ ਕਰੋ ਤਾਂ ਕਿ ਅਸੀਂ ਫੇਅਰਰ ਤੇ ਮੋਰ ਸਸਟੇਨੇਬਲ ਇੰਡਸਟਰੀ ਸਾਰਿਆਂ ਦੇ ਲਈ ਕ੍ਰੀਏਟ ਕਰ ਸਕੀਏ। ਜੀ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਵੱਲ ਵੱਧ ਜਾਈਏ। ਯੂਰਪ ਦੇ ਵਿੱਚ ਗਰਮੀ ਨੇ ਕਹਿੰਦੇ ਰਿਕਾਰਡ ਜਿਹੜੇ ਉਹ ਤੋੜ ਦਿੱਤੇ ਆ। ਯੂਕੇ ਦੇ ਵਿੱਚ, ਫਰਾਂਸ ਦੇ ਵਿੱਚ ਤੇ ਯੂਰਪ ਦੇ ਹੋਰ ਮੁਲਕ ਜਰਮਨੀ, ਬੈਲਜੀਅਮ ਆ, ਉਹਨਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ 40 ਡਿਗਰੀ ਸੈਲਸੀਅਸ ਤੋਂ ਉੱਤੇ ਤਾਪਮਾਨ ਜਿਹੜਾ ਉਹ ਚਲਾ ਗਿਆ। 104 ਤੋਂ ਉੱਤੇ ਤਾਪਮਾਨ ਗਿਆ। ਉਹ ਕਹਿੰਦੇ ਵੀ ਲੋਕਾਂ ਨੇ ਪਹਿਲੀ ਵਾਰੀ ਇੰਨੀ ਜਿਹੜੀ ਵੱਡੀ ਹੀਟ ਵੇਵ, ਇੰਨੀ ਹਾਈ ਟੈਂਪਰੇਚਰ ਜਿਹੜੇ ਆ ਉਹ ਦਰਜ ਕੀਤੇ ਨੇ। ਸੋ ਉਧਰ ਸਾਊਥ ਵੈਸਟ ਫਰਾਂਸ ਦੇ ਵਿੱਚ ਉੱਥੇ ਦੇ ਜੰਗਲਾਂ ਦੇ ਵਿੱਚ ਅੱਗ ਵੀ ਜਿਹੜੀ ਆ ਉਹ ਲੱਗੀ ਪਈ ਆ, ਜਿਸ ਦੇ ਕਰਕੇ ਕਾਫੀ ਜਿਹੜੀ ਗਰਮੀ ਕਹਿ ਲਓ, ਧੂੰਆਂ ਤੇ ਉਹ ਸਾਰਾ ਕੁਛ ਨਾਲ ਵੱਧਦਾ ਜਾ ਰਿਹਾ ਆ। ਸੋ ਕਹਿੰਦੇ ਵੀ ਇਹ ਵਾਲੇ ਮੁਲਕ ਇੰਨੀ ਗਰਮੀ ਦੇ ਲਈ ਤਿਆਰ ਨਹੀਂ ਆ। ਹੁਣ ਸਾਇੰਸਦਾਨ ਤਾਂ ਇਹੀ ਕਹਿ ਰਹੇ ਆ ਵੀ ਇਹ ਕਲਾਈਮੇਟ ਚੇਂਜ ਦੀ ਨਿਸ਼ਾਨੀਆਂ ਦੇ ਵਿੱਚੋਂ ਹੀ ਇੱਕ ਹੈਗਾ ਆ, ਜਿਹਦੇ ਕਰਕੇ ਇੰਨੀ ਜ਼ਿਆਦਾ ਗਰਮੀ ਆ ਉਸ ਨੂੰ ਦੇਖਣਾ ਪੈ ਰਿਹਾ ਹੈਗਾ ਆ। ਸੋ ਅੱਗੇ ਹੁਣ ਦੇਖਦੇ ਹਾਂ ਹਰਜੋਤ ਸਿੰਘ ਜੀ ਕੀ ਬਣਦਾ ਆ। ਪਰ ਯੂਰਪ ਵਾਲੇ ਇਸ ਟਾਈਮ ਗਰਮੀ ਤੋਂ, ਇਹ ਚੱਲ ਰਹੀ ਜਿਹੜੀ ਹੀਟ ਵੇਵ ਆ, ਉਸ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ। ਤੇ ਪਿਛਲੀ ਵਾਰੀ ਵੀ ਜਦੋਂ ਹਰਜੋਤ ਸਿੰਘ ਜੀ ਆਪਣੇ ਹੀ ਇੱਥੇ ਵੈਸਟ ਕੋਸਟ ਦੇ ਉੱਤੇ ਪੋਰਟਲੈਂਡ ਵਾਲਾ ਇਲਾਕਾ ਹੋ ਗਿਆ, ਤੇ ਉੱਧਰ ਸਿਆਟਲ ਵਾਲੇ, ਵਾਸ਼ਿੰਗਟਨ ਤੇ ਓਰੇਗਨ ਦੇ ਵਿੱਚ ਜਦੋਂ ਅੱਤ ਦੀ ਗਰਮੀ ਪਈ ਸੀ, ਦਰਜਨਾਂ ਹੀ ਲੋਕਾਂ ਦੀਆਂ ਮੌਤਾਂ ਹੋ ਗਈਆਂ ਸੀ ਹੀਟ ਵੇਵ ਦੇ ਕਰਕੇ, ਕਿਉਂਕਿ ਉਹਨਾਂ ਦੇ ਘਰਾਂ ਦੇ ਵਿੱਚ ਏਸੀ ਵਗੈਰਾ ਦੀ ਸੁਵਿਧਾ ਨਹੀਂ ਹੈਗੀ ਸੀ, ਕਿਉਂਕਿ ਉੱਥੇ ਕਦੀ ਇੰਨੀ ਗਰਮੀ ਪਈ ਨਹੀਂ। ਸੇਮ ਥਿੰਗ ਯੂਰਪ ਦੇ ਵਿੱਚ ਇਸ ਟਾਈਮ ਚੱਲ ਰਹੀ ਆ। ਬਹੁਤ ਸਾਰੇ ਥਾਵਾਂ ਦੇ ਉੱਤੇ ਏਸੀ, ਏਅਰ ਕੰਡੀਸ਼ਨਿੰਗ ਜਿਹੜੀ ਉਹਨਾਂ ਦੇ ਨਹੀਂ ਹੁੰਦੀ, ਕਿਉਂਕਿ ਉੱਥੇ ਇੰਨੀ ਗਰਮੀ ਕਦੀ ਪੈਂਦੀ ਨਹੀਂ। ਤੇ ਹੁਣ ਆ ਚੱਲ ਰਹੀ ਹੀਟ ਵੇਵ ਦੇ ਕਰਕੇ ਹੀਟ ਸਟ੍ਰੋਕਸ ਦਾ ਖਤਰਾ ਵੀ ਲੋਕਾਂ ਦੇ ਵਿੱਚ ਬਣਿਆ ਪਿਆ ਆ। ਰਿਕਾਰਡ ਤੋੜ ਹੀਟ ਵੇਵ ਜਿਹੜੀ ਆ, ਇਹਦੇ ਕਰਕੇ ਜਿਹੜਾ ਤਾਪਮਾਨ ਆ ਉਹ ਬਣਿਆ ਪਿਆ ਆ। ਤੇ ਕਹਿੰਦੇ ਵੀ ਕਈਆਂ ਦੇ ਲਈ ਇਹ ਫੇਟਲ ਵੀ ਸਾਬਤ ਹੋ ਸਕਦਾ ਹੈਗਾ ਆ। ਉਧਰ ਫਰਾਂਸ ਦੇ ਵਿੱਚ 70 ਸਕੁਅਰ ਮੀਲ ਇਲਾਕੇ ਦੇ ਵਿੱਚ 19,300 ਹੈਕਟਰ ਦੇ ਵਿੱਚ ਜਿਹੜੀ ਅੱਗਾਂ ਆ ਉਹ ਫੈਲੀਆਂ ਪਈਆਂ ਆ। 12 ਜੁਲਾਈ ਤੋਂ ਬੋਰਡੋਕਸ ਜਿਹੜਾ ਇਲਾਕਾ ਹੈ ਉੱਥੇ ਦਾ, ਉੱਥੇ ਅੱਗ ਲੱਗੀ ਪਈ ਹੈ, ਜਿਹਦੇ ਕਰਕੇ 34,000 ਉਹਨਾਂ ਇਲਾਕਿਆਂ 'ਚ ਰਹਿ ਰਹੇ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਦੇ ਉੱਤੇ ਜਾਣਾ ਪਿਆ ਆ। 2,000 ਤੋਂ ਵੱਧ ਫਾਇਰ ਫਾਈਟਰ, 8 ਵਾਟਰ ਬੰਬਰ ਏਅਰਕ੍ਰਾਫਟ ਇਹਨਾਂ ਅੱਗਾਂ ਨੂੰ ਬੁਝਾਉਣ ਦੇ ਵਿੱਚ ਉੱਥੇ ਫਰਾਂਸ 'ਚ ਲੱਗੇ ਪਏ ਨੇ। ਜੀ। ਇਸੇ ਤਰ੍ਹਾਂ ਜੇ ਦੱਸਦੇ ਜਾਈਏ, ਕਹਿੰਦੇ ਵੀ 40 ਮਿਲੀਅਨ ਲੋਕ ਹੀਟ ਅਲਰਟ ਦੇ ਅੰਡਰ ਆ USA ਦੇ ਵਿੱਚ। ਜੇ ਦੱਸਦੇ ਜਾਈਏ, ਯੂਕੇ ਦੇ ਵਿੱਚ ਵੀ ਟੈਂਪਰੇਚਰ ਬਹੁਤ ਹਾਈ ਹੈ, ਜਿਸ ਤਰ੍ਹਾਂ ਤੁਸੀਂ ਦੱਸਿਆ। ਸਦਰਨ ਤੇ ਵੈਸਟਰਨ ਯੂਰਪ ਦੇ ਵਿੱਚ 1100 ਬੰਦਿਆਂ ਦੀ ਆਲਰੇਡੀ ਮੌਤ ਹੋ ਚੁੱਕੀ ਆ ਹੀਟ ਦੇ ਨਾਲ। ਤੇ ਵਾਈਲਡ ਫਾਇਰ ਸਪੇਨ ਤੇ ਫਰਾਂਸ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਫੈਲ ਰਹੀ ਹੈਗੀ ਆ। ਹੌਟ ਰੈਕਰਡਸ ਆਊਟਪਲੇ ਸਕੂਲ ਰੈਕਰਡਸ 10 ਤੋਂ 1 ਦੇ ਮੁਕਾਬਲੇ। ਸੋ ਹਰ ਇੱਕ ਜੋ ਕਹਿੰਦੇ ਹੀਟ ਵੇਵ ਆ ਜੋ ਆ ਰਹੀ ਆ, ਇਹ ਗਲੋਬਲ ਵਾਰਮਿੰਗ ਕਰਕੇ ਆ। ਕਲਾਈਮੇਟ ਸਾਇੰਟਿਸਟ ਪ੍ਰਿੰਸਟਨ ਯੂਨੀਵਰਸਿਟੀ ਦੇ ਦੱਸ ਰਹੇ ਹੈਗੇ ਆ। ਨਿਊਯਾਰਕ, ਬੋਸਟਨ, ਫਿਲਾਡੈਲਫੀਆ ਦੇ ਵਿੱਚ ਵੀ ਗਰਮੀ ਬਹੁਤ ਪੈਣ ਜਾ ਰਹੀ ਆ ਇਸ ਹਫ਼ਤੇ ਦੇ ਵਿੱਚ। ਬੋਸਟਨ ਨੈਸ਼ਨਲ ਸਰਵਿਸ ਨੇ ਟਵੀਟ ਕੀਤਾ, ਉੱਥੇ ਵੀ 100 ਡਿਗਰੀ ਤੱਕ ਟੈਂਪਰੇਚਰ ਪਹੁੰਚੂਗਾ। ਐਲਬਨੀ, ਨਿਊਯਾਰਕ 'ਚ 84 ਡਿਗਰੀ ਦੇ ਲਾਗੇ ਛਾਗੇ, ਕਿਉਂਕਿ ਇਹ ਬੜਾ ਸਨੋ ਵਾਲਾ ਏਰੀਆ, ਬੜੇ ਠੰਡੇ ਏਰੀਆ, ਇੱਥੇ ਵੀ ਇੰਨੀ ਜ਼ਿਆਦਾ ਜਿਹੜੀ ਗਰਮੀ ਪੈ ਰਹੀ ਹੈਗੀ ਆ। ਜਰਮਨੀ ਨੇ ਰਿਕਾਰਡ ਕੀਤਾ ਆ ਇੰਨੀ ਜ਼ਿਆਦਾ ਹੀਟ, ਉੱਥੇ 39.3 ਡਿਗਰੀ ਸੈਂਟੀਗ੍ਰੇਡ ਪੂਰਾ ਰਿਕਾਰਡ ਆ। 104 ਡਿਗਰੀ ਫਾਰਨਹਾਈਟ ਦੇ ਕਰੀਬ ਇਹ ਬਣਦਾ ਹੈਗਾ। ਯੂਰਪ ਦੇ ਵਿੱਚ ਜੋ ਹੀਟ ਵੇਵ ਚੱਲ ਰਹੀ ਆ, ਉਹ ਮਿਡਲ ਆਫ ਨੈਕਸਟ ਵੀਕ ਤੱਕ ਚੱਲਦੀ ਰਹੂਗੀ। ਸੋ ਕਾਫੀ 10 ਕੁ ਦਿਨ ਹੋਰ ਚੱਲੂਗੀ। ਫਰਾਂਸ, ਯੂਕੇ, ਸਵਿਟਜ਼ਰਲੈਂਡ, ਇਹ ਸਾਰੇ ਮੁਲਕ ਬਹੁਤ ਬੁਰੀ ਤਰ੍ਹਾਂ ਇਹਦੇ ਨਾਲ ਪ੍ਰਭਾਵਿਤ ਹੋ ਰਹੇ ਆ। ਵੈਸਟਰਨ ਯੂਰਪ ਦੇ ਵਿੱਚ ਹੀਟ ਇੰਨੀ ਜ਼ਿਆਦਾ ਆ, ਉਹਦੇ ਨਾਲ ਅੱਗਾਂ ਬਹੁਤ ਲੱਗ ਰਹੀਆਂ ਹੈਗੀਆਂ ਆ। ਸੋ ਅੱਗਾਂ ਬੁਝਾਉਣ ਦੇ ਲਈ ਵੀ ਬਹੁਤ ਜਿਹੜੀ ਇੱਕ ਤਰ੍ਹਾਂ ਦੇ ਨਾਲ ਪ੍ਰੋਬਲਮ ਆ ਰਹੀ ਹੈਗੀ ਆ। ਬੈਲਜੀਅਮ ਦੇ ਵਿੱਚ ਵੀ ਕੋਡ ਰੈੱਡ ਅਲਰਟ ਕਰ ਦਿੱਤਾ ਗਿਆ ਆ ਵੀ ਉੱਥੇ ਵੀ ਟੈਂਪਰੇਚਰ ਬਹੁਤ ਹਾਈ ਹੋਊਗਾ। ਜਰਮਨੀ ਦੇ ਵਿੱਚ ਤੁਹਾਨੂੰ ਦੱਸ ਹੀ ਦਿੱਤਾ ਵੀ 104 ਡਿਗਰੀ ਦੇ ਕਰੀਬ ਟੈਂਪਰੇਚਰ ਪਹੁੰਚ ਗਿਆ। ਸਵੀਡਨ 'ਚ 95 ਡਿਗਰੀ ਦੇ ਕਰੀਬ। ਫਰਾਂਸ ਦੇ ਵਿੱਚ 108.3 ਡਿਗਰੀ ਟੈਂਪਰੇਚਰ ਫਾਰਨਹਾਈਟ ਉੱਥੇ ਪਹੁੰਚ ਗਿਆ ਹੈਗਾ।
ਜੀ, ਬਿਲਕੁਲ। ਸੋ ਉੱਥੇ ਹਰਜੋਤ ਸਿੰਘ ਜੀ ਬਿਲਕੁਲ ਰਿਕਾਰਡ ਜਿਹੜੇ ਉਹ ਟੁੱਟੇ ਆ। 104.5 ਫਾਰਨਹਾਈਟ ਈਸਟ ਇੰਗਲੈਂਡ ਦੇ ਇਲਾਕੇ ਦੇ ਵਿੱਚ ਹੋਇਆ ਆ। ਹੁਣ ਤੱਕ ਦਾ ਸਭ ਤੋਂ ਗਰਮ ਤਾਪਮਾਨ ਜਿਹੜੀ ਇਹ ਮੁੱਢਲੇ ਜਿਹੜੇ ਇਹ ਰਿਕਾਰਡ ਕੀਤੇ ਗਏ ਆ ਉਸ ਦੇ ਵਿੱਚ ਦੇਖਿਆ ਗਿਆ ਆ। ਸੋ ਲੰਡਨ ਦੀ ਜਿਹੜੀ ਫਾਇਰ ਬ੍ਰਿਗੇਡ ਆ ਉਹਨਾਂ ਨੇ ਮੇਜਰ ਇੰਸੀਡੈਂਟ ਉਸ ਨੂੰ ਡਿਕਲੇਅਰ ਕਰ ਦਿੱਤਾ ਆ। ਲੰਡਨ ਦੇ ਕਈ ਇਲਾਕਿਆਂ ਦੇ ਵਿੱਚ ਕਾਫੀ ਸਰਜ ਹੋਈ ਅੱਗਾਂ ਦੇ ਜਿਹੜੇ ਆ ਉਹ ਮਾਮਲੇ ਦੇ ਵਿੱਚ। ਮਿਲੀਅਨਸ ਆਫ ਜਿਹੜੇ ਯੂਰਪ ਦੇ ਵਿੱਚ ਰਹਿ ਰਹੇ ਆ, ਬ੍ਰਿਟੇਨ ਦੇ ਵਿੱਚ ਰਹਿ ਰਹੇ ਲੋਕ ਆ, ਉਹਨਾਂ ਨੂੰ 25 ਡਿਗਰੀ ਸੈਲਸੀਅਸ ਤੋਂ ਵੱਧ ਦਾ ਤਾਪਮਾਨ ਜਿਹੜਾ ਉਹ ਸਹਿਣਾ ਪੈ ਰਿਹਾ, ਜੋ ਕਿ ਉੱਥੇ ਦੇ ਹਿਸਾਬ ਦੇ ਨਾਲ ਕਾਫੀ ਤੇਜ਼ ਹੁੰਦਾ ਸੀ। ਕੈਂਬਰਿਜ ਦੇ ਵਿੱਚ 2019 ਚ ਇਸ ਤੋਂ ਪਹਿਲਾਂ ਸਭ ਤੋਂ ਵੱਧ ਉਸ ਮੁਲਕ ਦਾ ਤਾਪਮਾਨ ਨੋਟ ਕੀਤਾ ਗਿਆ ਸੀ 38.7 ਡਿਗਰੀ ਸੈਲਸੀਅਸ, ਜੋ ਕਿ ਹੁਣ ਵੱਧ ਕੇ ਰਿਕਾਰਡ ਟੁੱਟਾ ਹੈ 40.3 ਡਿਗਰੀ ਸੈਲਸੀਅਸ ਦੇ ਹਿਸਾਬ ਦੇ ਨਾਲ। ਸੋ ਕਾਫੀ ਮਾਹੌਲ ਜਿਹੜਾ ਆ ਉੱਥੇ ਖਰਾਬ ਚੱਲ ਰਿਹਾ ਆ। ਸੋ ਜਿੱਦਾਂ ਪਹਿਲਾਂ ਵੀ ਕਿਹਾ ਵੀ ਕਲਾਈਮੇਟ ਚੇਂਜ ਦੇ ਕਰਕੇ ਸੋਕੇ ਉਹਦੇ ਕਰਕੇ ਫਿਰ ਹਰਜੋਤ ਸਿੰਘ ਜੀ ਅੱਗਾਂ ਤੇ ਨਾਲ ਦੇ ਨਾਲ ਅੱਤ ਦੀ ਜਿਹੜੀ ਗਰਮੀ ਆ ਉਹ ਬਣੀ ਪਈ ਆ ਦੁਨੀਆ ਭਰ ਦੇ ਵਿੱਚ। ਹੁਣ ਜਿਹੜੀ ਹਰਜੋਤ ਸਿੰਘ ਜੀ ਪਾਪੂਲੇਸ਼ਨ ਆ, ਕਹਿੰਦੇ ਆ ਵੀ 30 ਤੋਂ 40% ਪਾਪੂਲੇਸ਼ਨ ਇਹਨਾਂ ਇਲਾਕਿਆਂ ਦੇ ਵਿੱਚ ਇਸ ਟਾਈਮ ਰਹਿ ਰਹੀ ਆ ਜਿੱਥੇ ਕਲਾਈਮੇਟ ਚੇਂਜ ਦੇ ਬਹੁਤ ਭੈੜੇ ਅਸਰ ਦੇਖਣ ਨੂੰ ਮਿਲ ਰਹੇ ਆ, ਜਿੱਥੇ ਨਾ ਰਹਿਣ ਯੋਗ ਵਾਲੇ ਤਾਪਮਾਨ ਆ ਉਹ ਬਣਦੇ ਜਾ ਰਹੇ ਆ। ਸੋ ਉਹਨਾਂ ਇਲਾਕਿਆਂ 'ਚ ਲੋਕਾਂ ਨੇ ਫਿਰ ਮੂਵ ਹੋਣਾ ਆ, ਕਿਤੇ ਹੋਰ ਜਾਣਗੇ। ਸੋ ਕਾਫੀ ਕੁਛ ਹਫੜਾ ਦਫੜੀ ਪੂਰੀ ਦੁਨੀਆ ਭਰ ਦੇ ਵਿੱਚ ਇਸ ਦੇ ਕਰਕੇ ਜਿਹੜੀ ਉਹ ਹੋਵੇਗੀ। ਕਈਆਂ ਨੇ ਆਪਣੇ ਜਿਹੜੇ ਸਟੋਰ ਆ ਉਹ ਬੰਦ ਕਰ ਦਿੱਤੇ ਹੀਟ ਵੇਵ ਦੇ ਕਰਕੇ, ਕਿਉਂਕਿ ਉੱਥੇ ਵੀ ਜਿਹੜੇ ਟੈਂਪਰੇਚਰ ਨੂੰ ਕੰਟਰੋਲ ਕਰਨ ਵਾਲੀਆਂ ਚੀਜ਼ਾਂ ਬਹੁਤੀਆਂ ਨਹੀਂ ਲੱਗੀਆਂ ਹੈਗੀਆਂ, ਤੇ ਕਹਿੰਦੇ ਵੀ ਅਸੀਂ ਰਿਸਕ ਨਹੀਂ ਲੈਣਾ ਚਾਹੁੰਦੇ ਵੀ ਆਪਣੇ EMPLOYEES ਨੂੰ ਇੰਨੀ ਗਰਮੀ ਦੇ ਵਿੱਚ ਕੰਮ ਕਰਾ ਕੇ। ਸੋ ਕਾਫੀ ਹਾਲਾਤ ਜਿਹੜੇ ਹਰਜੋਤ ਸਿੰਘ ਜੀ ਨਾਜ਼ੁਕ ਆ, ਤੇ ਜਿੱਦਾਂ ਤੁਸੀਂ ਆਲਰੇਡੀ ਦੱਸਿਆ ਵੀ US ਦੇ ਵਿੱਚ ਵੀ 40 ਮਿਲੀਅਨ ਤੋਂ ਵੱਧ ਜਿਹੜੀ ਪਾਪੂਲੇਸ਼ਨ ਆ ਉਹ ਇਸ ਟਾਈਮ ਹੀਟ ਵੇਵ ਵਾਰਨਿੰਗਸ ਦੇ ਅੰਡਰ ਚੱਲ ਰਹੀ ਹੈਗੀ ਆ। ਜੀ, ਬਿਲਕੁਲ। USA ਦੇ ਵਿੱਚ 60 ਮਿਲੀਅਨ ਲੋਕ ਇਸ ਹੀਟ ਦਾ ਇਫੈਕਟ ਹੋ ਰਿਹਾ ਉਹਨਾਂ ਦੇ ਉੱਤੇ। ਜੇ ਯੂਰਪ ਦੀਆਂ ਮੁਲਕਾਂ ਦੀ ਗੱਲ ਕਰਦੇ ਜਾਈਏ, ਆਸਟਰੀਆ, ਬੈਲਜੀਅਮ, ਬੋਸਨੀਆ, ਕ੍ਰੋਏਸ਼ੀਆ, ਚੈਕ ਰਿਪਬਲਿਕ, ਫਰਾਂਸ, ਜਰਮਨੀ, ਗ੍ਰੀਸ, ਹੰਗਰੀ, ਆਇਰਲੈਂਡ, ਇਟਲੀ, ਨੀਦਰਲੈਂਡ, ਪੋਲੈਂਡ, ਪੁਰਤਗਾਲ, ਸਰਬੀਆ, ਸਲੋਵੇਕੀਆ, ਸਲੋਵੇਨੀਆ, ਸਪੇਨ, ਸਵਿਟਜ਼ਰਲੈਂਡ, UK ਸਾਰਿਆਂ 'ਚ ਹੀਟ ਵਾਰਨਿੰਗ ਇਸ਼ੂ ਕੀਤੀ ਗਈ ਹੈ। ਸਵੀਡਨ ਦੇ ਵਿੱਚ ਵੀ ਹੀਟ ਵਾਰਨਿੰਗ ਆ, ਐਕਸਟ੍ਰੀਮਲੀ ਹਾਈ ਟੈਂਪਰੇਚਰ ਉਹਨਾਂ ਦਾ ਜਿਹੜਾ ਸਦਰਨ ਪਾਰਟ ਹੈਗਾ। 60 ਮਿਲੀਅਨ ਲੋਕ USA ਦੇ ਵਿੱਚ 100 ਡਿਗਰੀ ਤੋਂ ਵੱਧ ਦਾ ਟੈਂਪਰੇਚਰ, 100 ਡਿਗਰੀ ਤੋਂ ਵੱਧ ਫਾਰਨਹਾਈਟ ਟੈਂਪਰੇਚਰ ਦੇਖਣਗੇ। ਖਾਸ ਕਰਕੇ ਟੈਕਸਸ, ਓਕਲਾਹੋਮਾ ਤੇ ਕੈਂਸਸ ਏਰੀਆ ਬਹੁਤ ਬੁਰੀ ਤਰ੍ਹਾਂ ਇਫੈਕਟ ਆ। ਕੈਲੀਫੋਰਨੀਆ 'ਚ ਸੈਂਟਰਲ ਵੈਲੀ, ਸੈਕਰਾਮੈਂਟੋ ਤੋਂ ਲੈ ਕੇ ਉੱਧਰ ਫ੍ਰਿਜ਼ਨੋ, ਬੇਕਰਸਫੀਲਡ 108 109 ਡਿਗਰੀ ਤੱਕ ਟੈਂਪਰੇਚਰ ਪਹੁੰਚਣ ਦੀ ਜਿਹੜੀ ਆਸ ਹੈਗੀ ਆ। ਇਸੇ ਤਰ੍ਹਾਂ ਜੇ ਦੱਸਦੇ ਜਾਈਏ, ਕਹਿੰਦੇ ਪਈ ਕਿਸ ਤਰ੍ਹਾਂ ਆਪਾਂ ਨੂੰ ਬਚਣਾ ਚਾਹੀਦਾ ਆ ਇਸ ਹੀਟ ਦੇ ਵਿੱਚ। ਸਭ ਤੋਂ ਜ਼ਿਆਦਾ ਕਹਿੰਦੇ ਪਾਣੀ ਪੀਓ, ਹਾਈਡਰੇਟ ਯੋਰਸੈਲਫ, ਇਹ ਬਹੁਤ ਜ਼ਰੂਰੀ ਆ। ਤੇ ਠੰਡੇ ਪਾਣੀ ਦੇ ਨਾਲ ਬਾਥ ਲਓ, ਤੇ ਕੋਲਡ ਵਾਸ਼ ਰੈਗ ਆਪਣੀ ਗਰਦਨ ਦੇ ਉੱਤੇ ਜਾਂ ਰਿਸਟ ਦੇ ਉੱਤੇ ਵਰਤੋ, ਤੇ ਬਾਕਸ ਫੈਨ ਵਰਤੋ। ਆਪਣੇ ਜਿਹੜੇ ਸਾਰੇ ਬਲਾਈਂਡਸ ਆ ਘਰ ਦੇ ਜਾਂ ਕਰਟਨਸ ਆ ਉਹਨਾਂ ਨੂੰ ਬੰਦ ਕਰਕੇ ਰੱਖੋ। ਤੇ ਜੇ ਕਿਸੇ ਦੇ ਜਿੱਥੇ ਬੇਸਮੈਂਟ ਆ, ਉਹ ਕਹਿੰਦੇ ਵੀ ਬੇਸਮੈਂਟ ਸੌ, ਕਿਉਂਕਿ ਬੇਸਮੈਂਟ ਠੰਡੀ ਹੁੰਦੀ ਹੈਗੀ ਆ। ਤੇ ਰੈਫ੍ਰਿਜੀਰੇਟ ਜਾਂ ਫਰੀਜ਼ ਬਲੈਂਕਟ ਕਲੋਥਿੰਗ ਨਾ ਕਰੋ, ਤੇ ਡੋਰ ਵਗੈਰਾ ਸਾਰੇ ਆਪਣੇ ਬੰਦ ਕਰਕੇ ਰੱਖੋ। ਐਨਰਜੀ ਐਫੀਸ਼ੀਐਂਟਸ ਲਾਈਟ ਬਲਬਸ ਲਾਓ, ਤੇ ਜਿਹੜੇ ਡੋਰ ਤੁਸੀਂ ਯੂਜ਼ ਨਹੀਂ ਕਰਦੇ ਉਹਨਾਂ ਨੂੰ ਬੰਦ ਕਰਕੇ ਰੱਖੋ। ਐਗਜ਼ੌਸਟ ਫੈਨ ਯੂਜ਼ ਕਰੋ ਕਿਚਨ ਜਾਂ ਬਾਥਰੂਮ ਦੇ ਵਿੱਚ ਹੈਗੇ ਆ। ਤੇ ਜੇ ਤੁਸੀਂ ਕੁੱਕ ਵਗੈਰਾ ਕਰਨਾ ਹੈਗਾ, ਸਲੋ ਕੁੱਕਰ ਯੂਜ਼ ਕਰੋ ਆਊਟਸਾਈਡ ਇਨ ਦ ਮਾਰਨਿੰਗ ਦੇ ਵਿੱਚ ਟਰਾਈ ਕਰੋ ਕੁੱਕ ਕਰਨ ਦੀ। ਤੇ ਫਰੋਜ਼ਨ ਟਰੀਟਸ ਜਿਹੜੀਆਂ ਆ ਉਹਨਾਂ ਨੂੰ ਵਰਤੋ। ਜੀ, ਬਿਲਕੁਲ। ਅਗਲੀ ਜਿਹੜੀ ਖਬਰ ਉਸ 'ਤੇ ਨਜ਼ਰ ਮਾਰਦੇ ਜਾਈਏ ਤਾਂ FBI ਨੇ ਕਿਹਾ ਆ, ਦੱਸ ਰਹੇ ਆ ਵੀ ਜਿਹੜੀਆਂ ਫੇਕ ਕ੍ਰਿਪਟੋ ਕਰੰਸੀ ਦੀਆਂ ਐਪਸ ਆ ਉਹਨਾਂ ਨੇ ਕਈ ਇਨਵੈਸਟਰਸ ਨੂੰ ਧੋਖਾ ਦਿੱਤਾ ਆ ਤੇ ਉਹਨਾਂ ਦੇ ਪੈਸੇ ਹਥਿਆ ਲਏ ਆ।
ਕਹਿੰਦੇ $42 ਮਿਲੀਅਨ ਤੋਂ ਵੱਧ ਦੀ ਲਾਗਤ ਦੀ ਕ੍ਰਿਪਟੋ ਕਰੰਸੀ ਦਾ ਜਿਹੜਾ ਸਕੈਮ ਆ ਇਹਨਾਂ ਇਨਵੈਸਟਰਸ ਦੇ ਨਾਲ ਹੋਇਆ ਆ। ਅਕਤੂਬਰ 2021 ਤੋਂ ਜਿਹੜਾ ਇਹ ਸਾਰਾ ਕੁਝ ਚੱਲ ਰਿਹਾ ਸੀ। ਜਿਹੜੇ ਸਾਈਬਰ ਕ੍ਰਿਮੀਨਲ ਹੁਣ ਇੱਕ ਨਵੀਂ ਕੈਟਾਗਰੀ ਕ੍ਰਿਮੀਨਲਸ ਦੀ ਜਿਹੜੀ ਹਰਜੋਤ ਸਿੰਘ ਦੀ ਆ ਚੁੱਕੀ ਆ, ਸਾਈਬਰ ਕ੍ਰਿਮੀਨਲਸ। ਕਹਿੰਦੇ ਵੀ ਜਿਹੜਾ ਕ੍ਰਿਪਟੋ ਦੇ ਵਿੱਚ ਲਗਾਤਾਰ ਲੋਕਾਂ ਦਾ ਝੁਕਾਅ ਵੱਧ ਰਿਹਾ ਆ, ਲੋਕ ਇਨਵੈਸਟ ਕਰ ਰਹੇ ਆ ਇਸ ਦੇ ਵਿੱਚ, ਡਾਲਰ ਜਿਹੜੇ ਉਹ ਲਾ ਰਹੇ ਆ, ਤੇ ਕਹਿੰਦੇ ਵੀ ਉਹ ਉਸ ਤਰੀਕੇ ਦੀਆਂ ਲੈਜਿਟੀਮੇਟ ਕੰਪਨੀਆਂ ਦੇ ਨਾਮ ਤੇ ਲੋਗੋਜ਼ ਵਰਗੀਆਂ ਚੀਜ਼ਾਂ ਨੂੰ ਲਾ ਕੇ ਇਨਵੈਸਟਰਸ ਨੂੰ ਆਪਣੇ ਵੱਲ ਨੂੰ ਖਿੱਚਦੇ ਆ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਲੋਕਾਂ ਦੇ ਡਾਲਰ ਜਿਹੜੇ ਇਸ ਦੇ ਵਿੱਚ ਹਥਿਆ ਲੈਂਦੇ ਆ। ਸੋ ਭਾਈ, ਜਦੋਂ ਵੀ ਤੁਸੀਂ ਕ੍ਰਿਪਟੋ ਕਰੰਸੀਜ਼ ਬਾਏ ਕਰਨ ਬਾਰੇ ਸੋਚ ਰਹੇ ਹੈਗੇ ਆ, ਤਾਂ ਮੇਕ ਸ਼ੋਰ ਕਰੋ ਵੀ ਜਿਹੜੀਆਂ ਐਕਚੁਅਲ ਦੇ ਵਿੱਚ ਸਹੀ ਕੰਪਨੀਆਂ ਆ, ਉਹਨਾਂ ਦੀਆਂ ਐਪਸ ਆ, ਉਹਨਾਂ ਜ਼ਰੀਏ ਹੀ ਇਹ ਸਾਰਾ ਕੁਛ ਜਿਹੜਾ ਤੁਸੀਂ ਕਰੋ, ਨਹੀਂ ਤਾਂ ਤੁਹਾਨੂੰ ਰਗੜਾ ਲੱਗੂਗਾ। 244 ਵਿਕਟਮਸ ਦੇ ਕੋਲੋਂ ਹੀ ਇਹਨਾਂ ਨੇ $42 ਮਿਲੀਅਨ ਹਰਜੋਤ ਸਿੰਘ ਜੀ ਡੀਫਰਾਡ ਜਿਹੜਾ ਉਹ ਕਰ ਲਿਆ ਹੈਗਾ ਆ। FBI ਨੇ ਇੱਕ ਅਜਿਹਾ ਕੇਸ ਦੇਖਿਆ ਆ ਵੀ ਇੱਕ ਬੰਦਾ ਕੰਪਨੀ ਨਾਮ ਯੀਬਿਟ ਕਰਕੇ ਜਿਹੜਾ ਉਹ ਚਲਾ ਰਿਹਾ ਸੀਗਾ ਐਪ, ਜਿਹੜੀ ਕੁਛ ਇਦਾਂ ਦੀ, ਉਹਨੇ ਇਕੱਲੇ ਨੇ ਹੀ $5.5 ਮਿਲੀਅਨ ਦਾ ਜਿਹੜਾ ਚੂਨਾ ਆ ਉਹ ਲਾ ਲਿਆ। ਉਧਰ ਕਈ ਹੋਰ ਇੰਡੀਵਿਜੂਅਲਸ ਇਸੇ ਤਰੀਕੇ ਦੇ ਅਨਨੇਮਡ ਜਿਹੜੀਆਂ ਕੰਪਨੀਆਂ, ਪਰ US ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦੇ ਨਾਲ ਲੈਜਿਟੀਮੇਟ ਕੰਮ ਕਰਨ ਵਾਲੀਆਂ ਜਿਹੜੀਆਂ ਸੀਗੀਆਂ, ਉਹਨਾਂ ਨੂੰ ਸਕੈਮ ਕਰਕੇ ਇਨਵੈਸਟਰਸ ਦੇ ਕੋਲੋਂ $3.7 ਮਿਲੀਅਨ ਜਿਹੜੇ ਉਹ ਹਥਿਆ ਲਏ ਹੈਗੇ ਆ। ਸੋ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਬਣੀਆਂ ਪਈਆਂ। FBI ਨੇ ਇੱਕ ਹੋਰ ਜਿਹੜੀ ਐਪ ਹੈਗੀ ਆ ਸੁਪਾਇਓਜ਼ ਔਰ ਸੂਪੇ, ਉਸ ਦੇ ਵਿੱਚ ਵੀ ਉਸ ਦੇ ਉੱਤੇ ਵੀ ਉਹਨਾਂ ਨੇ ਜਿਹੜਾ ਉਹ ਦੇਖਿਆ ਵੀ ਧਾਂਦਲੀ ਜਿਹੜੀ ਉਹ ਹੋਈ ਆ, ਤੇ ਉਹਨਾਂ ਨੇ ਕਹਿੰਦੇ ਵੀ ਉਹਨਾਂ ਨੇ ਪਹਿਲੋਂ ਡਿਪੋਜ਼ਿਟਸ ਮੰਗੇ, ਤੇ ਫਿਰ ਉਸ ਤੋਂ ਬਾਅਦ ਇੱਕ ਯੂਜ਼ਰ ਦੇ ਜਿਹੜੇ ਫੰਡਸ ਆ ਉਹਨਾਂ ਨੂੰ ਫਰੀਜ਼ ਜਿਹੜਾ ਉਹ ਕਰ ਦਿੱਤਾ, ਤੇ ਮਿਨੀਮਮ ਬੈਲੈਂਸ ਰਿਕੁਆਇਰਮੈਂਟ $9 ਲੱਖ ਦੀ ਜਿਹੜੀ ਉਹ ਰੱਖ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਜੈਨ ਜ਼ੀ ਜਿਹੜਾ ਇੱਕ ਕੈਟਾਗਰੀ ਮੰਨੀ ਜਾਂਦੀ, ਉਹਦੇ ਵਿੱਚੋਂ 99% ਤੇ ਮਿਲੇਨੀਅਲਸ ਦੇ ਵਿੱਚੋਂ 98% ਜਿਹੜੀਆਂ ਮੋਬਾਈਲ ਬੈਂਕਿੰਗ ਐਪਸ ਆ ਉਹਨਾਂ ਦੀ ਵਰਤੋਂ ਰੋਜ਼ਾਨਾ ਜਿਹੜੀ ਉਹ ਕਰਦੀ ਹੈਗੀ ਆ। ਤੇ FBI ਤਾਂ ਕਹਿੰਦੇ ਵੀ ਅਸੀਂ ਤਾਂ ਤੁਹਾਨੂੰ ਇਹੀ ਸਲਾਹ ਦਿੰਦੇ ਆ ਵੀ ਉਹਨਾਂ ਇਨਵੈਸਟਮੈਂਟ ਜਾਂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਦਾ ਜਿਹੜਾ ਧੱਕੇ ਦੇ ਨਾਲ ਤੁਹਾਨੂੰ ਰਿਕੁਐਸਟ ਕਰ ਰਹੀਆਂ ਵੀ ਐਪ ਡਾਊਨਲੋਡ ਕਰੋ, ਇਨਵੈਸਟਮੈਂਟਸ ਜਿਹੜੀਆਂ ਕਰੋ, ਉਹਨਾਂ ਦਾ ਤੁਸੀਂ ਆਪਣੇ ਆਪ ਨੂੰ ਉਹਨਾਂ ਤੋਂ ਜਿਹੜਾ ਬਚਾ ਕੇ ਰੱਖੋ, ਨਹੀਂ ਤਾਂ ਤੁਸੀਂ ਵੀ ਇਸ ਸਕੈਮ ਦਾ, ਡੀਫਰਾਡ ਹੋਣ ਦਾ ਜਿਹੜਾ ਸ਼ਿਕਾਰ ਆ ਉਹ ਹੋ ਸਕਦੇ ਆ। ਜੀ, ਅਗਲੀ ਖਬਰ ਕੁਛ ਜੇ ਆਪਾਂ ਇਕੋਨਮੀ ਦੀ ਕਰਦੇ ਜਾਈਏ, ਇਨਫਲੇਸ਼ਨ ਨੂੰ ਲੈ ਕੇ ਜੋ USA ਦੇ ਵਿੱਚ ਸਮਾਲ ਬਿਜ਼ਨੈਸਿਸ ਆ, ਕਹਿੰਦੇ ਵੀ ਸਭ ਤੋਂ ਜ਼ਿਆਦਾ ਇੰਪਲੋਇਰ ਜੇ ਦੇਖਿਆ ਜਾਵੇ ਸਮਾਲ ਬਿਜ਼ਨੈਸਿਸ ਆ, ਪਰ ਉਹ ਫਾਈਟ ਕਿਸ ਤਰ੍ਹਾਂ ਕਰ ਰਹੇ ਇਨਫਲੇਸ਼ਨ ਨੂੰ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਰਿਸੈਸ਼ਨ ਆ ਰਿਹਾ ਇਹਦਾ ਬਹੁਤ ਅਸਰ ਹੋ ਰਿਹਾ। ਛੋਟੇ ਛੋਟੇ ਬਿਜ਼ਨਸ, ਕਈ ਕਹਿੰਦੇ ਵੀ ਅਸੀਂ ਵੱਡੇ ਜੋ ਕੰਪਨੀਆਂ ਹੁੰਦੀਆਂ ਉਹਨਾਂ ਨੂੰ ਕੋਈ ਸਮਾਨ ਸਪਲਾਈ ਕਰਦੇ ਆ, ਉਹਨਾਂ ਨੇ ਆਲਰੇਡੀ ਅਨਾਉਂਸ ਕਰ ਦਿੱਤਾ ਹੈਗਾ ਵੀ ਅਸੀਂ ਜੌਬ ਕੱਟ ਕਰਨ ਜਾ ਰਹੇ ਹਾਂ ਜਾਂ ਫਰੀਜ਼ਿੰਗ ਕਰਨ ਜਾ ਰਹੇ ਹਾਂ। ਐਪਲ ਨੇ ਵੀ ਅੱਜ ਅਨਾਉਂਸ ਕਰਤਾ ਵੀ ਉਹ ਕਿਸੇ ਤਰ੍ਹਾਂ ਦੀ ਹਾਇਰਿੰਗ ਜਿਹੜੀ ਆ ਉਹਦੇ ਵਿੱਚ ਬਹੁਤ ਕੱਟ ਕਰਨ ਜਾ ਰਹੇ ਆ ਹਾਇਰਿੰਗ ਦੇ ਵਿੱਚ। ਸੋ ਸਮਾਲ ਬਿਜ਼ਨੈਸਿਸ ਬਹੁਤ ਇਸ ਟਾਈਮ ਬੁਰੀ ਸਿਚੁਏਸ਼ਨ ਦੇ ਵਿੱਚ ਹੈਗੇ ਆ। 93% USA ਦੇ ਸਮਾਲ ਬਿਜ਼ਨਸ ਓਨਰਸ ਉਹ ਚਿੰਤਾ ਦੇ ਵਿੱਚ ਆ ਵੀ US ਦੀ ਇਕੋਨਮੀ ਰਿਸੈਸ਼ਨ ਦੇ ਵਿੱਚ ਜਾ ਰਹੀ ਆ ਆਉਣ ਵਾਲੇ 12 ਮਹੀਨਿਆਂ ਦੇ ਵਿੱਚ। ਇਹ ਸਰਵੇ ਗੋਲਡਮੈਨ ਸੈਕਸ ਨੇ ਕੀਤਾ ਹੈਗਾ। 1533 ਲੋਕਾਂ ਦਾ ਉਹਨੀ ਪੋਲ ਕੀਤਾ ਹੈਗਾ। ਇਸ ਤੋਂ ਬਿਨਾਂ 10,000 ਸਮਾਲ ਬਿਜ਼ਨਸ ਵੌਇਸ ਪਾਰਟਿਸਪੈਂਟਸ ਜਿਹੜਾ ਬੈਬਸਨ ਕਾਲਜ ਆ ਤੇ ਡੇਵਿਡ ਵਾਈਂਡਰ ਰਿਸਰਚ, ਉਹਨਾਂ ਨੇ ਜੂਨ 20 ਤੋਂ ਲੈ ਕੇ ਜੂਨ 23 2022 ਤੱਕ ਕੀਤਾ। 38% ਜੋ ਰਿਸਪੋਂਡੈਂਟਸ ਹੈਗੇ ਆ ਉਹਨਾਂ ਨੇ ਕਿਹਾ ਵੀ ਇਨਫਲੇਸ਼ਨ ਕਰਕੇ ਅਸੀਂ ਕਸਟਮਰਸ ਦੀ ਡਿਮਾਂਡ ਨਹੀਂ ਪੂਰੀ ਕਰ ਸਕਦੇ ਕਿਉਂਕਿ ਕੀਮਤਾਂ ਇੰਨੀਆਂ ਜ਼ਿਆਦਾ ਵੱਧ ਗਈਆਂ ਹੈਗੀਆਂ। ਤੇ 9.1% ਕੰਜ਼ਿਊਮਰ ਪ੍ਰਾਈਸ ਜੰਪ ਹੋਇਆ ਆ, ਆਪਾਂ ਨੂੰ ਪਤਾ ਹੀ ਆ ਪਿਛਲੇ 1 ਸਾਲ ਦੇ ਦੌਰਾਨ, ਤੇ ਹੋਲਸੇਲ ਪ੍ਰਾਈਸਸ 11.3% ਅਪ ਗਈਆਂ ਹੈਗੀਆਂ। 75% ਸਮਾਲ ਬਿਜ਼ਨਸ ਓਨਰਸ ਇਹ ਕਹਿ ਰਹੇ ਆ ਵੀ ਉਹਨਾਂ ਦੀ ਸਿਹਤ ਦੇ ਉੱਤੇ ਬੜਾ ਅਸਰ ਪੈ ਰਿਹਾ ਹੈਗਾ।
ਕਿਉਂਕਿ ਨੰਬਰ 1 ਪ੍ਰੋਬਲਮ ਉਹਨਾਂ ਦੀ ਇਹ ਆ ਵੀ ਲੇਬਰ ਸ਼ਾਰਟੇਜ, EMPLOYEES ਨੂੰ ਕਿਸ ਤਰ੍ਹਾਂ ਰਿਟੇਨ ਕਰਨਾ ਹੈਗਾ। ਸੋ ਅਲਟੀਮੇਟਲੀ ਕੀ ਹੋ ਰਿਹਾ, ਜਿਹੜੇ ਛੋਟੇ-ਛੋਟੇ ਬਿਜ਼ਨਸ ਆ, ਕੋਈ ਸਾਬੇ, ਸਟੋਰ ਇੱਦਾਂ ਦੇ ਜਿੱਥੇ ਫੈਮਿਲੀਜ਼ ਕੰਮ ਕਰਦੀਆਂ, ਉਹ ਕਹਿੰਦੇ ਵੀ ਅਸੀਂ ਕਾਫ਼ੀ ਘੰਟੇ ਖੁਦ ਆਪ ਕੰਮ ਕਰਦੇ ਹਾਂ, ਇਸ ਕਰਕੇ ਉਹਦਾ ਜਿਹੜਾ ਸਿਹਤ ਤੇ ਅਸਰ ਪੈ ਰਿਹਾ ਹੈਗਾ। ਬਹੁਤ ਸਾਰੇ ਬਿਜ਼ਨੈਸਿਸ ਸ਼ਟ ਡਾਊਨ ਹੋਣ ਜਾ ਰਹੇ ਹੈਗੇ ਆ। ਜੇ ਅੱਜ ਦੀ ਐਗਜ਼ਾਮਪਲ ਮੈਂ ਤੁਹਾਨੂੰ ਦੱਸਾਂ, ਸੈਨ ਹੋਜ਼ੇ ਦੇ ਵਿੱਚ ਇੱਕ ਐਮੀਜ਼ ਕਿਚਨ ਕਰਕੇ ਬਹੁਤ ਹੀ ਮਸ਼ਹੂਰ ਸੈਨ ਹੋਜ਼ੇ ਦੀ ਪੀਜ਼ਾ ਪ੍ਰੋਡਕਸ਼ਨ ਫੈਕਟਰੀ ਸੀ। ਉਹਨਾਂ ਨੇ 300 ਜੌਬ ਕੱਟ ਕਰ ਦਿੱਤੀ ਆ। ਉਹ ਕਹਿੰਦੇ ਵੀ ਅਸੀਂ ਆਪਰੇਸ਼ਨ ਹੀ ਬੰਦ ਕਰਨ ਜਾ ਰਹੇ ਹਾਂ। ਹਰ ਮਹੀਨੇ ਸਾਨੂੰ ਕਹਿੰਦੇ ਵੀ $1 ਮਿਲੀਅਨ ਦਾ ਲਾਸ ਹੋ ਰਿਹਾ ਸੀ। ਕਹਿੰਦੇ ਵੀ ਕੀਮਤਾਂ ਜੋ ਸਮਾਨ ਉਹ ਖਰੀਦਦੇ ਆ, ਉਹਨਾਂ ਦੀਆਂ ਬਹੁਤ ਜ਼ਿਆਦਾ ਵੱਧ ਗਈਆਂ ਹੈਗੀਆਂ ਤੇ ਜੇ ਉਹ ਕਸਟਮਰਸ ਨੂੰ ਹੋਰ ਜ਼ਿਆਦਾ ਪ੍ਰਾਈਸ ਵਧਾਉਂਦੇ ਆ, ਸੋ ਉਹਦੇ ਨਾਲ ਜਿਹੜਾ ਬਹੁਤ ਬੁਰਾ ਅਸਰ ਪੈਂਦਾ ਆ ਤੇ ਕਸਟਮਰ ਵੀ ਘਟਦੇ ਹੈਗੇ, ਕਸਟਮਰ ਪਸੰਦ ਨਹੀਂ ਕਰਦੇ ਹੈਗੇ। ਸੋ ਇਸ ਕਰਕੇ ਉਹ ਕਹਿੰਦੇ ਵੀ ਅਸੀਂ ਇਸ ਬਿਜ਼ਨਸ ਨੂੰ ਬੰਦ ਕਰਨ ਜਾ ਰਹੇ ਹਾਂ। ਇਹ ਕਾਫੀ ਮਸ਼ਹੂਰ ਰੈਸਟੋਰੈਂਟ ਦੀ ਚੇਨ ਸੀਗੀ। ਸੋ ਇੱਕ ਜਗ੍ਹਾ ਤੋਂ ਤੁਸੀਂ ਦੇਖੋ ਵੀ ਜੇ ਇੱਕ ਰੈਸਟੋਰੈਂਟ ਚੋਂ 300 ਲੋਕ ਲੇ ਆਫ ਹੋਣਗੇ ਤੇ ਬਾਕੀ ਜਿਹੜੇ ਹੋਰ ਛੋਟੇ-ਛੋਟੇ ਬਿਜ਼ਨੈਸਿਸ ਆ, ਉਹਨਾਂ ਤੇ ਕੀ ਅਸਰ ਹੋਊਗਾ। ਇਹ ਕਾਫੀ ਲਾਰਜ ਸਕੇਲ ਤੇ ਸਮਾਨ ਸਪਲਾਈ ਕਰਦੇ ਸੀ, ਇਕੱਲਾ ਪੀਜ਼ਾ ਨਹੀਂ, ਬਰੀਟੋਸ, ਹੋਰ ਐਵਰੀਥਿੰਗ ਉਹ ਕਰਦੇ ਸੀ। ਪੈਂਡੇਮਿਕ ਦੇ ਦੌਰਾਨ ਕਹਿੰਦੇ ਵੀ ਪੀਜ਼ੇ, ਬਰੀਟੋ, ਹੋਰ ਫੂਡ, ਇਹਨਾਂ ਦੀਆਂ ਕੀਮਤਾਂ ਆਲਮੋਸਟ 100% ਜਿਹੜੀਆਂ ਵੱਧ ਗਈਆਂ ਹੈਗੀਆਂ। ਜੀ ਬਿਲਕੁਲ, ਸੋ ਮਹਿੰਗਾਈ ਨੇ ਲਗਾਤਾਰ ਲੋਕਾਂ ਦਾ ਲੱਕ ਜਿਹੜਾ ਉਹ ਤੋੜ ਕੇ ਰੱਖਿਆ ਹੋਇਆ ਆ। ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ 9.1% ਇਨਫਲੇਸ਼ਨ ਈਅਰ ਟੂ ਈਅਰ ਜਿਹੜੀ ਆ ਉਹ ਹੁਣ ਤੱਕ ਪਿਛਲੇ ਸਾਲ ਦੇ ਮੁਕਾਬਲੇ ਜੂਨ ਮਹੀਨੇ ਦੇ ਵਧੀ ਆ। ਸੋ ਜੁਲਾਈ ਦਾ ਦੇਖਦੇ ਆ ਵੀ ਕਿੱਦਾਂ ਦੇ ਆંકੜੇ ਆਉਂਦੇ। ਉਦੋਂ ਗੋਲਡਮਨ ਸੈਕਸ ਦੇ ਜਿਹੜੇ CEO ਡੇਵਿਡ ਸੋਲੋਮਨ, ਉਹਨਾਂ ਨੇ ਕੱਲ੍ਹ ਇਹ ਆਖਿਆ ਵੀ ਜਿਹੜੀ ਇਨਫਲੇਸ਼ਨ ਹੈਗੀ ਆ ਇਕੋਨਮੀ ਦੇ ਵਿੱਚ ਦੱਬੀ ਹੋਈ ਪਈ ਹੈਗੀ ਆ। ਕਹਿੰਦੇ ਵੀ ਅਜੇ ਇਸ ਚੀਜ਼ ਦਾ ਪਤਾ ਨਹੀਂ ਆ ਵੀ ਸਿਚੁਏਸ਼ਨ ਇਸ ਸਾਲ ਦੇ ਅਖੀਰ ਤੱਕ ਕੋਈ ਬਹੁਤੀ ਠੀਕ ਹੋਵੇਗੀ ਕਿ ਨਹੀਂ, ਪਰ ਇਨਫਲੇਸ਼ਨ ਲਗਾਤਾਰ ਇੱਦਾਂ ਹੀ ਵੱਧ ਰਹੀ ਆ। ਸੋ ਨਿਊਯਾਰਕ ਦੇ ਬੈਂਕ ਨੂੰ ਇਹ ਚਲਾਉਂਦੇ ਹੈਗੇ ਨੇ। ਸੋ ਉਹਨਾਂ ਨੇ ਕਿਹਾ ਵੀ ਵੋਲੇਟਿਲਿਟੀ, ਯਾਨੀ ਕਿ ਪਤਾ ਨਹੀਂ ਲੱਗਣਾ ਵੀ ਉਤਾਰ ਚੜਾਵ ਕਿੱਦਾਂ ਦੇ ਆਉਣੇ ਆ, ਅਨਸਰਟਨਟੀ ਰਹਿਣੀ ਆ। ਇਸ ਦੇ ਵਿੱਚ ਕੁਛ ਨਹੀਂ ਸਮਝਿਆ ਜਾ ਸਕਦਾ ਵੀ ਕਿੱਧਰਲੇ ਪਾਸੇ ਨੂੰ ਜਾਊਗਾ। ਪਰ ਕਹਿੰਦੇ ਵੀ ਜੋ ਇਸ ਟਾਈਮ ਮੌਜੂਦਾ ਹਾਲਾਤ ਨੇ, ਉਹਨਾਂ ਨੇ ਕਿਹਾ ਵੀ ਅਸੀਂ ਆਪਣੇ ਰਿਸੋਰਸਿਸ, ਜਿਹੜੀ ਗੋਲਡਮੈਨ ਸੈਕਸ ਜਿਹੜੀ ਬੈਂਕ ਆ, ਉਹ ਕਹਿੰਦੇ ਵੀ ਅਸੀਂ ਆਪਣੇ ਰਿਸੋਰਸਿਸ ਨੂੰ ਬਹੁਤ ਧਿਆਨ ਦੇ ਨਾਲ ਜਿਹੜਾ ਉਹ ਵਰਤਾਂਗੇ। ਸੋ ਜਦੋਂ ਐਡੇ ਵੱਡੇ ਬੈਂਕ, ਐਡੀਆਂ ਵੱਡੀਆਂ ਕੰਪਨੀਆਂ ਕਹਿੰਦੇ ਵੀ ਅਸੀਂ ਵੀ ਵਾਧੂ ਖਰਚੇ ਜਿਹੜੇ ਆ ਉਹ ਨਹੀਂ ਕਰਨੇ, ਜਾਂ ਅਸੀਂ ਬੜੇ ਧਿਆਨ ਦੇ ਨਾਲ ਆਪਣੇ ਰਿਸੋਰਸਿਸ ਨੂੰ ਵਰਤਣਾ ਆ, ਇੱਥੋਂ ਆਪਾਂ ਨੂੰ ਸਮਝ ਲੈਣਾ ਚਾਹੀਦਾ ਵੀ ਭਾਈ ਆਮ ਬੰਦੇ ਨੂੰ ਵੀ ਇਹੀ ਇੱਕ ਏਜੰਡੇ ਦੇ ਤਹਿਤ ਚੱਲਣਾ ਚਾਹੀਦਾ ਆ ਵੀ ਬੇਲੋੜੇ ਬੇਫਜ਼ੂਲ ਖਰਚਿਆਂ ਤੋਂ ਆਪਣੇ ਆਪ ਨੂੰ ਬਚਾਇਆ ਜਾਵੇ। ਸੋ ਡਿਮਾਂਡ ਐਂਡ ਸਪਲਾਈ ਜਿੱਦਾਂ ਜਿਸ ਤਰੀਕੇ ਦੇ ਨਾਲ ਪਹਿਲਾਂ ਇਫੈਕਟ ਹੋਈ ਸੀ, ਪਰ ਹੁਣ ਅੱਗੇ ਦੇ ਨਾਲੋਂ ਉਸ ਚੀਜ਼ ਨੂੰ ਲੈ ਕੇ ਤਾਂ ਚਲੋ ਬਿਹਤਰ ਹੈਗਾ ਆ। ਹੁਣ ਇਹ ਵੀ ਹੈ ਨਾ, ਡਿਮਾਂਡ ਵੀ ਅੱਗੇ ਦੇ ਨਾਲੋਂ ਕਾਫੀ ਜਿਹੜੀ ਇਹ ਚੀਜ਼ਾਂ ਦੀ ਉਹ ਘਟੀ ਪਈ ਹੈਗੀ ਆ। ਸੋ ਇਹ ਵਾਲ ਸਟਰੀਟ ਦੇ ਟੌਪ ਐਡਵਾਈਜ਼ਰਸ ਹੈਗੇ ਨੇ ਕਾਰਪੋਰੇਸ਼ਨਸ ਨੂੰ, ਜਿਹੜੇ ਗੋਲਡਮਨ ਸੈਕਸ ਦੇ ਜਿਹੜੇ CEO ਆ, ਉਹਨਾਂ ਨੇ ਇਹੀ ਜਿਹੜਾ ਉਹ ਦੱਸਿਆ ਆ ਵੀ ਇਨਫਲੇਸ਼ਨ ਆ ਉਹ ਇਸ ਟਾਈਮ ਅਰਥਚਾਰੇ ਦੇ ਵਿੱਚ ਪੂਰੀ ਤਰ੍ਹਾਂ ਘੁਲ ਚੁੱਕੀ ਆ। ਉਹਦੇ ਅੰਡਰ ਹੀ ਜਿਹੜੀ ਉਹ ਹੈਗੀ ਆ। ਹਾਲਾਤ ਸਾਲ ਦੇ ਅਖੀਰ ਤੱਕ ਬਦਲਣਗੇ ਕਿ ਨਹੀਂ, ਇਸ ਦੇ ਉੱਤੇ ਅਜੇ ਵੀ ਸ਼ਸ਼ੋਪਨ, ਅਜੇ ਵੀ ਕੁਝ ਕਿਹਾ ਜਿਹੜਾ ਆ ਉਹ ਪੱਕੇ ਤੌਰ ਤੇ ਨਹੀਂ ਜਾ ਸਕਦਾ। ਜੀ, ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਹੋਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਕਿੰਨੀਆਂ ਕੁ ਕੀਮਤਾਂ ਵਧੀਆਂ। ਯੂਰਪ ਦੇ ਵਿੱਚ ਇੱਕ ਬਹੁਤ ਮਸ਼ਹੂਰ ਆਈਲੈਂਡ ਆ, ਉੱਥੇ ਕੋਕਾ ਕੋਲਾ ਦਾ ਛੋਟਾ ਕੈਨ $13 ਦਾ ਵਿਕ ਰਿਹਾ। ਜੀ।
USA, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਇਸ ਟਾਈਮ ਚੱਲ ਰਿਹਾ ਜੀ। ਅਪਡੇਟ ਅਮਰੀਕਾ, ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਦੇ ਵੱਲ ਵੱਧਦੇ ਜਾਈਏ ਤਾਂ ਰਾਸ਼ਟਰਪਤੀ ਜਿਹੜੇ ਆ ਰੂਸ ਦੇ ਪੁਤਿਨ, ਉਹਨਾਂ ਨੇ ਈਰਾਨ ਦੇ ਜਿਹੜੇ ਸੁਪਰੀਮ ਲੀਡਰ ਆ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਹੈਗੀ ਆ। ਸੋ ਅਤਾਉਲਾ ਅਲੀ ਖਮੀਨੀ ਜਿਹੜੇ ਈਰਾਨ ਦੇ ਆ ਉਹਨਾਂ ਦੇ ਨਾਲ ਅੱਜ ਉਹਨਾਂ ਨੇ ਮੁਲਾਕਾਤ ਕੀਤੀ ਆ। ਜਦੋਂ ਤੋਂ ਯੂਕਰੇਨ ਦੇ ਉੱਤੇ ਹਮਲਾ ਕੀਤਾ ਆ ਰੂਸ ਨੇ, ਉਸ ਤੋਂ ਬਾਅਦ ਦੇ ਵਿੱਚ ਪਹਿਲੀ ਵਾਰੀ ਬਾਹਰ ਜਾ ਕੇ ਪੁਤਿਨ ਦੇ ਦੁਆਰਾ ਇਹ ਮੁਲਾਕਾਤ ਕੀਤੀ ਗਈ ਹੈ। ਤਹਿਰਾਨ ਦੇ ਵਿੱਚ ਪੁਤਿਨ ਉਹਨਾਂ ਨੇ ਜਿਹੜੀ ਕਹਿੰਦੇ ਵੀ ਮੁਲਾਕਾਤ ਕਰਨੀ ਹੈਗੀ ਆ ਨਾਟੋ ਦਾ ਜਿਹੜਾ ਲੀਡਰ ਟਰਕੀ ਦਾ ਰਾਸ਼ਟਰਪਤੀ ਐਰਡੋਗਨ ਆ ਉਸ ਦੇ ਨਾਲ ਵੀ। ਕਹਿੰਦੇ ਵੀ ਇਸ ਦੇ ਵਿੱਚ ਇਹ ਸ਼ਾਇਦ ਕੋਈ ਡੀਲ ਸਮਝੌਤਾ ਕਰਨ ਦੀ ਕੋਸ਼ਿਸ਼ ਹੋਵੇਗੀ। ਯੂਕਰੇਨ ਦੇ ਵਿੱਚ ਜਿਹੜਾ ਬਲੈਕ ਸੀ ਤੋਂ ਜਿਹੜਾ ਗ੍ਰੇਨ ਐਕਸਪੋਰਟ ਆ ਉਸ ਦੇ ਉੱਤੇ ਰੋਕ ਲਾਈ ਹੋਈ ਆ ਲੰਘਣ ਦੀ, ਉਸ ਨੂੰ ਲੈ ਕੇ ਕੋਈ ਡੀਲ ਬਣਾਉਣ ਦੀ ਕੋਸ਼ਿਸ਼ ਆ। ਸੋ ਮੌਜੂਦਾ ਤੌਰ ਦੇ ਉੱਤੇ ਦੇਖਿਆ ਗਿਆ ਆ ਵੀ ਰੂਸ ਨੇ ਯੂਕਰੇਨ ਦੇ ਜਿਹੜਾ ਅੰਨ ਹੈਗਾ ਆ, ਕਣਕ ਹੈਗੀ ਆ, ਉਸ ਦੇ ਉੱਤੇ ਕਬਜ਼ਾ ਕਰਕੇ ਉੱਥੋਂ ਇੱਕ ਹਿਸਾਬ ਦੇ ਨਾਲ ਖੋਹ ਕੇ ਉਹਨਾਂ ਤੋਂ ਬਾਹਰ ਆਪ ਵੇਚਣਾ ਜਿਹੜਾ ਉਹਨਾਂ ਦਾ ਸ਼ੁਰੂ ਕਰ ਦਿੱਤਾ ਸੀ। ਪੁਤਿਨ ਦਾ ਟ੍ਰਿਪ ਹੁਣ ਉਸ ਟਾਈਮ ਦੇ ਉੱਤੇ ਆਇਆ ਆ, ਉਹ ਕੁਛ ਦਿਨਾਂ ਬਾਅਦ ਜਦੋਂ ਪ੍ਰੈਜ਼ੀਡੈਂਟ ਬਾਈਡਨ ਅਮਰੀਕਾ ਵਾਲੇ ਉਹ ਇਜ਼ਰਾਈਲ ਤੇ ਸਾਊਦੀ ਅਰੇਬੀਆ ਦੇ ਦੌਰੇ ਦੇ ਉੱਤੇ ਜਾ ਕੇ ਆਏ ਆ। ਉਧਰ ਮਾਸਕੋ ਪਲਾਨ ਕਰ ਰਿਹਾ ਆ ਈਰਾਨ, ਚਾਈਨਾ ਤੇ ਇੰਡੀਆ ਦੇ ਨਾਲ ਸਾਂਝੇ ਤੌਰ ਦੇ ਉੱਤੇ ਇੱਕ ਕਹਿ ਲਓ ਵੀ ਗਰੁੱਪ ਜਿਹੜਾ ਉਹ ਬਣਾਉਣ ਦੀ, ਜਿਹੜੀਆਂ ਵੈਸਟਰਨ ਸੈਂਕਸ਼ਨਸ ਆ ਉਸ ਦਾ ਇੱਕ ਹਿਸਾਬ ਦੇ ਨਾਲ ਜਵਾਬ ਦੇਣ ਦੇ ਲਈ। ਕਹਿੰਦੇ ਵੀ ਇੱਕ ਫੁਟੇਜ ਸਾਹਮਣੇ ਆਈ ਆ ਪੁਤਿਨ ਦੀ ਖਮੀਨੀ ਦੇ ਨਾਲ ਮੁਲਾਕਾਤ ਕਰਦੇ ਹੋਇਆਂ ਦੀ। ਸੋ ਉਹ ਉਸੇ ਦੇ ਉੱਤੇ ਜਿਹੜੇ ਪੁਤਿਨ ਦੇ ਫੋਰਨ ਪਾਲਿਸੀ ਐਡਵਾਈਜ਼ਰ ਯੂਰੀ ਉਸ਼ਾਕੋਵ, ਉਹਨਾਂ ਨੇ ਕਿਹਾ ਆ ਵੀ ਖਮੀਨੀ ਦੇ ਨਾਲ ਕੰਟੈਕਟ ਹੋਣਾ ਬਹੁਤ ਮਹੱਤਤਾ ਵਾਲਾ ਆ। ਕਹਿੰਦੇ ਵੀ ਇੱਕ ਦੂਜੇ ਦੇ ਨਾਲ ਭਰੋਸੇ ਦੇ ਨਾਲ ਗੱਲਬਾਤ ਕਰਨੀ ਇਹਨਾਂ ਦੋਨਾਂ ਲੀਡਰਸ ਦੇ ਦਰਮਿਆਨ ਇਹ ਇੱਕ ਚੰਗੀ ਜਿਹੜੇ ਕਦਮ ਹੈਗੇ ਆ ਤੇ ਇੰਟਰਨੈਸ਼ਨਲ ਏਜੰਡਾ ਉਸ ਦੇ ਉੱਤੇ ਇਹਨਾਂ ਨੇ ਆਪਸ 'ਚ ਗੱਲਾਂ ਬਾਤਾਂ ਕਰਨੀਆਂ ਆ। ਸੋ ਉਹਨਾਂ ਨੇ ਨਾਲ ਇਹ ਵੀ ਕਿਹਾ ਵੀ ਬਹੁਤੇ ਇਸ਼ੂਜ਼ ਦੇ ਉੱਤੇ, ਗੱਲਾਂ ਦੇ ਉੱਤੇ ਸਾਡੇ ਦੋਨਾਂ ਹੀ ਮੁਲਕਾਂ ਦੇ ਦੋਨਾਂ ਹੀ ਲੀਡਰਾਂ ਦੇ ਜਿਹੜੇ ਵਿਊਜ਼ ਹੈਗੇ ਆ ਉਹ ਬਹੁਤ ਹੀ ਜਾਂ ਕਰੀਬ ਨੇ ਜਾਂ ਇੱਥੋਂ ਤੱਕ ਵੀ ਆਇਡੈਂਟੀਕਲ ਵੀ ਦੇਖੇ ਜਾਂਦੇ ਆ। ਸੋ ਹੁਣ ਇਸ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ ਇਹਨਾਂ ਨੇ ਹੁਣ ਟਰਕੀ ਵਾਲੇ ਦੇ ਨਾਲ ਗੱਲਬਾਤ ਕਰਨੀ ਹੈਗੀ ਆ। ਉਧਰ ਰੂਸ ਨੇ ਆਪਣੇ ਜਿਹੜਾ ਤੇਲ ਵੇਚਣ ਦਾ ਕੰਮ ਆ ਉਹ ਬੀਜਿੰਗ ਵੱਲ ਨੂੰ ਜਿਹੜਾ ਉਹ ਹੋਰ ਜ਼ਿਆਦਾ ਵਧਾ ਦਿੱਤਾ ਹੈਗਾ ਆ। ਸੋ ਦੇਖੋ ਅੱਗੇ ਜਿਹੜਾ ਇਹ ਕੀ ਬਣਦਾ ਹੈਗਾ ਆ। ਅਤੇ ਈਰਾਨ ਦੇ ਵੀ ਜਿਹੜੇ ਕਰੂਡ ਐਕਸਪੋਰਟਸ ਆ ਚਾਈਨਾ ਨੂੰ, ਉਹਨਾਂ ਨੂੰ ਪਹਿਲਾਂ ਜਿਹੜੇ ਰਿਡਿਊਸ ਕਰ ਦਿੱਤਾ ਗਿਆ ਸੀਗਾ, ਜਿਹੜੀਆਂ ਟਰੰਪ ਹੁਣਾਂ ਦੇ ਦੁਆਰਾ ਸੈਂਕਸ਼ਨ ਲਾਈਆਂ ਗਈਆਂ ਸੀ 2018 ਤੋਂ ਬਾਅਦ ਦੇ ਵਿੱਚ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਮੈਂ ਦੱਸਿਆ ਸੀ ਵੀ ਮਹਿੰਗਾਈ ਇੰਨੀ ਜ਼ਿਆਦਾ ਹੋ ਗਈ ਆ ਯੂਰਪ ਦੇ ਵਿੱਚ। ਇੱਕ ਆਈਲੈਂਡ ਦੇ ਉੱਤੇ ਕੋਕ ਜੋ ਆ ਉਹ $13 ਨੂੰ ਵਿਕ ਰਿਹਾ ਹੈਗਾ, ਕੈਨ ਆਫ ਕੋਕ। ਯੂਰਪ ਦਾ ਇੱਕ ਬਹੁਤ ਮਸ਼ਹੂਰ ਆਈਲੈਂਡ ਹੈਗਾ, ਹੈ ਤਾਂ ਉਹ ਪਹਿਲਾਂ ਵੀ ਥੋੜ੍ਹਾ ਜਿਹਾ ਮਹਿੰਗਾ, ਪਰ ਕਹਿੰਦੇ ਵੀ ਪਿਛਲੇ ਮਹੀਨੇ ਦੇ ਦੌਰਾਨ ਕੋਕ, ਛੋਟਾ ਜਿਹਾ ਜਿਹੜਾ ਕੋਕ ਦਾ ਕੈਨ ਹੁੰਦਾ, ਇਵੀਜ਼ਾ ਜੋ ਆਈਲੈਂਡ ਆ ਉੱਥੇ $13 ਦਾ ਵਿਕ ਰਿਹਾ ਹੈਗਾ। ਇੰਨੀ ਜ਼ਿਆਦਾ ਮਹਿੰਗਾਈ ਹੋਈ ਹੈਗੀ ਆ। ਸੋ ਪਤਾ ਨਹੀਂ ਲੋਕ ਹੁਣ ਕਿੱਦਾਂ ਅਫੋਰਡ ਕਰੂਗੇ $13 ਦਾ ਕੋਕ। ਪਰ ਆਪਾਂ ਜੇ USA 'ਚ ਵੀ ਦੇਖੀਏ, ਹਰ ਚੀਜ਼ ਬਹੁਤ ਜ਼ਿਆਦਾ ਮਹਿੰਗੀ ਹੋ ਗਈ ਹੈਗੀ ਆ। ਲੋਕਾਂ ਦੇ ਵਿੱਚ ਪੂਰੀ ਤਰ੍ਹਾਂ ਹਾਹਾਕਾਰ ਮਚੀ ਹੋਈ ਹੈਗੀ ਆ। ਤੇ ਅਗਲੀ ਖਬਰ ਇੱਕ ਇਵੈਕੂਏਸ਼ਨ ਦੇ ਨਾਲ ਸੰਬੰਧਿਤ ਹੈ, ਯੂਬਾ ਕਾਉਂਟੀ ਦੇ ਏਰੀਏ ਵਿੱਚ, ਉਹ ਆਪਾਂ ਸਾਂਝੀ ਕਰਨੀ ਆ।
ਯੂਬਾ ਕਾਉਂਟੀ ਦੇ ਵਿੱਚ ਅੱਗ ਲੱਗੀ ਉਹ ਆ ਕੱਲ੍ਹ ਸ਼ਾਮ ਦੀ ਵਾਈਂਡਿੰਗ ਵੇ ਦੇ ਏਰੀਏ ਦੇ ਵਿੱਚ। ਕੈਲ ਫਾਇਰ ਸਟੇਟ ਦੀ ਫਾਇਰ ਮੈਨੇਜਮੈਂਟ ਏਜੰਸੀ ਨੇ ਇਹ ਦੱਸਿਆ ਵੀ ਉੱਥੇ 80 ਏਕੜ ਦੇ ਕਰੀਬ ਅੱਗ ਲੱਗੀ ਹੋਈ ਹੈਗੀ ਆ ਤੇ ਸਿਰਫ 15% ਕੰਟੇਨਡ ਹੋਈ ਆ ਤੇ ਉਸ ਏਰੀਏ ਦੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ। ਯੂਬਾ ਸਿਟੀ ਟਾਊਨ ਨਹੀਂ, ਯੂਬਾ ਕਾਉਂਟੀ ਦਾ ਇੱਕ ਪਹਾੜੀ ਵਾਲਾ ਏਰੀਆ ਹੈਗਾ ਆ ਜਿੱਥੇ ਜੰਗਲ ਬਹੁਤ ਆ ਤੇ ਉਸ ਏਰੀਏ ਦੇ ਵਿੱਚ ਓਰੀਗਨ ਬਾਰਡਰ ਦੇ ਲਾਗੇ ਅੱਗ ਲੱਗੀ ਆ ਤੇ ਇਵੈਕੂਏਸ਼ਨ ਕੀਤੀ ਗਈ ਹੈਗੀ ਆ। ਅਗਲੀ ਗੱਲ ਕਰਦੇ ਜਾਈਏ ਸਕਿਮਿੰਗ ਡਿਵਾਈਸਿਸ। ਸਕਿਮਿੰਗ ਡਿਵਾਈਸਿਸ ਕੀ ਹੁੰਦੀਆਂ ਜਿਹੜੀਆਂ ਜਦੋਂ ਤੁਸੀਂ ਕਾਰਡ ਸਵਾਈਪ ਕਰਦੇ ਆ ਤਾਂ ਉਹਨਾਂ ਨੇ ਜਿਹੜੀਆਂ ਉਹ ਮਸ਼ੀਨਾਂ ਦੇ ਉੱਤੇ ਚੋਰਾਂ ਨੇ ਇੱਕ ਵੱਖਰਾ ਲਾਇਆ ਹੁੰਦਾ ਜਿਸ ਦੇ ਨਾਲ ਉਹ ਤੁਹਾਡਾ ਡਾਟਾ ਸਕਿਮਿੰਗ ਡਿਵਾਈਸਿਸ ਦੇ ਜਰੀਏ ਚੋਰੀ ਕਰ ਲੈਂਦੇ ਆ। ਬੀਤੇ ਦਿਨਾਂ ਦੇ ਵਿੱਚ ਕਈ ਜਿਹੜੇ ਰੀਟੇਲ ਸ਼ਾਪਸ ਤੋਂ ਇਦਾਂ ਦੇ ਸਕਿਮਿੰਗ ਡਿਵਾਈਸਿਸ ਫੜੀਆਂ ਗਈਆਂ ਆ। ਹੁਣ ਪੈਟਾਲੂਮਾ ਦੀ ਜਿਹੜੀ ਪੁਲਿਸ ਆ ਉਹ ਆਪਣੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਅਗਾਹ ਕਰ ਰਹੀ ਆ ਵੀ ਹੁਣ ਤੱਕ 4 ਸਕਿਮਿੰਗ ਡਿਵਾਈਸਿਸ ਉਹਨਾਂ ਨੇ ਲੱਭੀਆਂ ਆ ਜਿਹੜੀ ਕਿ ਤੁਹਾਡੀ ATM ਦੀ, ਡੈਬਿਟ ਕਾਰਡ ਤੇ ਕ੍ਰੈਡਿਟ ਕਾਰਡ ਦੀ ਇਨਫੋਰਮੇਸ਼ਨ ਚੋਰੀ ਕਰ ਲੈਂਦੀਆਂ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਕਿਤੇ ਵੇਚਦੀਆਂ ਜਾਂ ਉਸੇ ਨੂੰ ਵਰਤ ਕੇ ਕਿਤੇ ਹੋਰ ਤੁਹਾਡੇ ਆਨਲਾਈਨ ਖਰੀਦੋ ਫਰੋਖਤ ਵੀ ਜਿਹੜੀਆਂ ਉਹ ਕਰ ਸਕਦੀਆਂ ਆ। ਸੋ ਚੋਰ ਕਹਿੰਦੇ ਬੜੇ ਚਲਾਕ ਆ, ਉਹ ਆਉਂਦੇ ਨੇ ਤੇ ਆ ਕੇ ਜਿਹੜੇ ਕਾਰਡ ਰੀਡਰਸ ਹੁੰਦੇ ਆ ਉਹਨਾਂ ਉੱਤੇ ਲਗਾ ਜਾਂਦੇ। ਦੇਖਣ ਨੂੰ ਤੁਹਾਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਵੀ ਇਹ ਉੱਤੇ ਕੁਝ ਉਹਨਾਂ ਨੇ ਲਾਇਆ ਹੋਇਆ ਆ ਕਿ ਨਹੀਂ, ਕਿਉਂਕਿ ਐਜ਼ ਇਟ ਇਜ਼ ਜਿਹੜਾ ਫੇਸ ਹੁੰਦਾ ਆ ਉਹਨਾਂ ਡਿਵਾਈਸਿਸ ਦਾ ਉਹਦੇ ਉੱਤੇ ਹੀ ਅਟੈਚ ਕਰਨ ਨੂੰ ਬਣਾਇਆ ਜਾਂਦਾ। ਸੋ ਬਹੁਤ ਹੀ ਸਤਰਕਤਾ ਦੇ ਨਾਲ ਤੁਹਾਨੂੰ ਇਸ ਚੀਜ਼ ਦੇ ਵਿੱਚ ਕੰਮ ਕਰਨ ਦੀ ਜ਼ਰੂਰਤ ਆ। ਬਹੁਤ ਵਾਰੀ ਤਾਂ ਲੋਕ ਉਹ ਜਿਹੜੇ ਕਾਰਡ ਰੀਡਰ ਹੁੰਦੇ ਉਹਨਾਂ ਨੂੰ ਹਿਲਾ ਕੇ ਉੱਤੋਂ ਵੇਖਦੇ ਆ ਵੀ ਕਿਤੇ ਉਹਦਾ ਚਿਹਰਾ ਤਾਂ ਨਹੀਂ ਨਿਕਲ ਜਾਂਦਾ ਉੱਤੇ ਕੁਝ ਹੋਰ ਨਾ ਜਿਹੜਾ ਉਹ ਲੱਗਾ ਹੋਵੇ। ਇਦਾਂ ਹੀ ਕਰਦੇ ਹੋਏ ਕਈ ਵਾਰੀ ਜਿਹੜੇ ਉਹ ਫੜੇ ਜਾਂਦੇ ਆ। ਕਹਿੰਦੇ ਯੂਜੂਲੀ ਕੀ ਕਰਦੇ ਆ ਵੀ ਜਿਹੜਾ ਸਟੋਰ ਦੇ ਵਿੱਚ ਕੈਸ਼ੀਅਰ ਹੁੰਦਾ ਆ ਉਹਨੂੰ ਕੋਈ ਗੱਲਾਂ 'ਚ ਉਲਝਾ ਲੈਂਦਾ ਆ। ਗੱਲਾਂ 'ਚ ਉਲਝਾਏ ਹੋਏ 2-3 ਜਾਣੇ ਆਉਂਦੇ ਹੋਣਗੇ ਤੇ ਦੂਜੇ ਜਾਣੇ ਆ ਉਸ ਦੇ ਉੱਤੇ ਆਪਣੀ ਜਿਹੜੀ ਸਕਿਮਿੰਗ ਡਿਵਾਈਸਿਸ ਲਾ ਜਾਂਦੇ, ਇੰਸਟਾਲ ਕਰ ਜਾਂਦੇ ਆ ਤੇ ਕੈਸ਼ੀਅਰ ਨੂੰ ਵੀ ਨਹੀਂ ਪਤਾ ਲੱਗਦਾ ਵੀ ਸਾਡੇ ਨਾਲ ਇਸ ਤਰੀਕੇ ਦਾ ਜਿਹੜਾ ਉਹ ਧੋਖਾ ਹੋ ਗਿਆ ਬਾਅਦ 'ਚ, ਕਿਉਂਕਿ ਬਦਨਾਮ ਜਿਹੜੇ ਉਹ ਸਟੋਰ ਨੇ ਹੋ ਜਾਣਾ। ਉਹ ਕਈਆਂ ਨੇ ਤਾਂ ਇੱਥੋਂ ਤੱਕ ਵੀ ਕਹਿਣ ਲੱਗ ਜਾਣਾ ਵੀ ਸ਼ਾਇਦ ਇਹ ਜਿਹੜੇ ਕੈਸ਼ੀਅਰ ਆ ਜਾਂ ਜਿਹੜੇ ਕੰਮ ਕਰਨ ਵਾਲੇ ਇਹਨਾਂ ਨੇ ਆਪ ਹੀ ਕਿਤੇ ਨਾ ਲਾਇਆ ਹੋਵੇ। ਪਰ ਮੋਸਟਲੀ ਕਹਿੰਦੇ ਇਦਾਂ ਨਹੀਂ ਹੁੰਦਾ। ਮੋਸਟਲੀ ਬਾਹਰੋਂ ਲੋਕ ਆ ਕੇ ਹੀ ਇਦਾਂ ਕਰਦੇ ਆ, ਗੱਲਾਂ 'ਚ ਉਲਝਾ ਕੇ ਉੱਤੇ ਲਗਾ ਜਾਂਦੇ ਆ ਤੇ ਫਿਰ ਤੁਹਾਡਾ ਇਸ ਤਰੀਕੇ ਦੇ ਨਾਲ ਹੁੰਦਾ ਆ। ਸੋ ਆਪਣੀ ਜਿਹੜੀ ਬੈਂਕ ਐਕਟੀਵਿਟੀ ਆ, ਕਾਰਡ ਐਕਟੀਵਿਟੀ ਆ ਨਾ, ਉਹਦੇ ਅਲਰਟਸ ਨੋਟੀਫਿਕੇਸ਼ਨ ਜ਼ਰੂਰ ਜਿਹੜੇ ਆ ਤੁਸੀਂ ਔਨ ਕਰਕੇ ਰੱਖੋ। ਬੰਦੇ ਦਾ ਕਈ ਵਾਰੀ ਧਿਆਨ ਵੀ ਨਹੀਂ ਰਹਿੰਦਾ, ਨਹੀਂ ਪਤਾ ਲੱਗਦਾ ਆਲ ਦਾ ਟਾਈਮ, ਇਦਾਂ ਨਹੀਂ ਸੋਚਦਾ ਵੀ ਹਰ ਥਾਂ ਦੇ ਉੱਤੇ ਇਹ ਚੀਜ਼ ਜਿਹੜੀ ਉਹ ਹੋਊਗੀ। ਜੇ ਬਾਈ ਚਾਂਸ ਕਿਤੇ ਤੁਹਾਡਾ ਇਹ ਕੰਮ ਹੋ ਜਾਂਦਾ, ਨਾਲ ਦੇ ਨਾਲ ਤੁਰੰਤ ਬੈਂਕ ਨੂੰ ਕਾਲ ਕਰਕੇ ਆਪਣਾ ਜਿਹੜਾ ਕ੍ਰੈਡਿਟ ਕਾਰਡ ਆ ਉਸ ਨੂੰ ਲੌਕ ਕਰੋ, ਬੰਦ ਕਰਾ ਕੇ ਤੇ ਉਹਦੀ ਥਾਂ ਤੇ ਉਹਨੂੰ ਕਹੋ ਵੀ ਦੂਜਾ ਨਵਾਂ ਜਿਹੜਾ ਕਾਰਡ ਆ ਉਹ ਘੱਲ ਦਿਓ। ਕਿਉਂਕਿ ਅਦਰਵਾਈਜ਼ ਇਹ ਤਾਂ ਮਿੰਟਾਂ ਸਕਿੰਟਾਂ ਦੇ ਵਿੱਚ ਕੁਛ ਹੀ ਚਿਰ ਦੇ ਵਿੱਚ ਤੁਹਾਡੇ ਉੱਤੇ ਚੰਗਾ ਜਿਹੜਾ ਉਹ ਰਗੜਾ ਚਾੜ ਜਾਂਦੇ ਆ ਤੇ ਫਿਰ ਆਪਾਂ ਨੂੰ ਬੈਂਕਾਂ ਦੇ ਨਾਲ ਖੱਜਲ ਖੁਆਰੀਆਂ ਜਿਹੜਾ ਉਹ ਹੋਣਾ ਪੈਂਦਾ ਆ। ਉਹ ਤਾਂ ਚਲੋ ਉਹ ਤਾਂ ਠੀਕ ਤਾਂ ਉਹ ਕਰ ਦਿੰਦੇ ਆ, ਪਰ ਫਿਰ ਵੀ ਉਸ ਦੇ ਬਾਵਜੂਦ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਆ। ਕਈ ਵਾਰੀ ਨਹੀਂ ਨਾ ਪਤਾ ਲੱਗੇ ਤਾਂ ਬਹੁਤ ਜ਼ਿਆਦਾ ਜਿਹੜਾ ਉਹ ਰਗੜਾ ਲੱਗ ਜਾਂਦਾ ਆ। ਜੀ, ਅਗਲੀ ਖਬਰ ਵੱਲ ਚਲੀਏ। ਵਾਲ ਸਟਰੀਟ ਜਰਨਲ ਦੇ ਨਿਕ ਟਿਮਰੋਇਸ ਨੇ ਇਹ ਕਿਹਾ ਵੀ ਫੈਡਰਲ ਰਿਜ਼ਰਵ ਬੋਰਡ ਹੁਣ ਇਹ ਭਲਕੇ ਜਾਂ 1-2 ਦਿਨਾਂ ਦੇ ਵਿੱਚ ਇੰਟਰਸਟ ਰੇਟ ਇਨਕਰੀਜ਼ ਕਰਨ ਜਾ ਰਿਹਾ ਹੈ 0.75%। ਇਸ ਤੋਂ ਪਹਿਲਾਂ ਬਹੁਤ ਸਾਰੇ ਲੋਕ ਕਿਆਸ ਰਾਈਆਂ ਲਾ ਰਹੇ ਸੀ ਵੀ ਫੈਡਰਲ ਰਿਜ਼ਰਵ ਬੋਰਡ 1% ਇੰਟਰਸਟ ਇਨਕਰੀਜ਼ ਕਰ ਸਕਦਾ ਹੈ, ਕਿਉਂਕਿ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਇੰਟਰਸਟ ਰੇਟ ਬਹੁਤ ਜਲਦੀ ਉਹਨਾਂ ਨੂੰ ਜਿਹੜਾ ਹੈ ਜ਼ਿਆਦਾ ਤੋਂ ਜ਼ਿਆਦਾ ਵਧਾਉਣਾ ਪੈਣਾ ਹੈ। ਸੋ ਕੱਲਾ ਇਹ ਨਹੀਂ ਹੋਊਗਾ, ਇਹ ਤੋਂ ਬਿਨਾਂ ਆਉਣ ਵਾਲੇ ਮਹੀਨਿਆਂ 'ਚ ਹੋਰ ਵੀ ਇੰਟਰਸਟ ਰੇਟ ਵਧਾਇਆ ਜਾ ਸਕਦਾ ਹੈਗਾ। ਫੈਡਰਲ ਰਿਜ਼ਰਵ ਬੋਰਡ ਕੋਸ਼ਿਸ਼ ਕਰ ਰਿਹਾ ਵੀ USA ਰਿਸੈਸ਼ਨ ਦੇ ਵਿੱਚ ਨਾ ਆਵੇ। ਪਾਲਿਸੀ ਮੇਕਰਸ ਜਿਨ੍ਹਾਂ ਦੀ ਮੀਟਿੰਗ ਹੋਈ ਸੀ ਉਹਨਾਂ ਨੇ ਤਾਂ ਇਹੀ ਰਿਕਮੈਂਡ ਕੀਤਾ ਆ ਵੀ 1% ਦੇ ਕਰੀਬ ਵਧਾਉਣਾ ਚਾਹੀਦਾ। ਜੁਲਾਈ 26 ਤੋਂ 27 ਦੇ ਵਿੱਚ ਉਹਨਾਂ ਦੀ ਇੱਕ ਹੋਰ ਗੈਦਰਿੰਗ ਹੋਣੀ ਹੈਗੀ ਆ। ਪਰ ਜੋ ਸਿਗਨਲ ਆ ਰਿਹਾ ਕਹਿੰਦੇ ਵੀ 0.75% ਵਧਾਇਆ ਜਾਊਗਾ। ਸੋ ਇਹਦੇ ਨਾਲ ਹਰ ਚੀਜ਼ ਦੇ ਉੱਤੇ ਜਿਹੜੇ ਤੁਸੀਂ ਲੋਨ ਲੈਣੇ ਹੈਗੇ ਆ ਅਸਰ ਪਊਗਾ, ਚਾਹੇ ਉਹ ਘਰ ਦਾ ਲੋਨ
ਜੋ ਹੈਵੀ ਇਕਵਿਪਮੈਂਟ ਆ, ਜੋ ਟਰੱਕ ਵਗੈਰਾ ਜਾਂ ਹੋਰ ਸਮਾਨ, ਉਹਨਾਂ ਦੇ ਉੱਤੇ ਵੀ ਇੰਟਰਸਟ ਰੇਟ ਕਾਫੀ ਵਧੂਗਾ। ਆਮ ਕ੍ਰੈਡਿਟ ਕਾਰਡਾਂ ਦੇ ਉੱਤੇ ਇੰਟਰਸਟ ਰੇਟ ਬਹੁਤ ਜ਼ਿਆਦਾ ਵਧੂਗਾ, ਸੋ ਉਹਦੇ ਨਾਲ ਲੋਕ ਸਮਾਨ ਖਰੀਦਣ ਤੋਂ ਥੋੜਾ ਘਟਣਗੇ। ਜੀ ਬਿਲਕੁਲ, ਇਹਦੇ ਵਿੱਚ ਇਹ ਆਪਾਂ ਹਰਜੋਤ ਸਿੰਘ ਜੀ ਜ਼ਰੂਰ ਦੱਸਦੇ ਜਾਈਏ ਵੀ ਜੇ ਤਾਂ ਤੁਸੀਂ ਕ੍ਰੈਡਿਟ ਕਾਰਡ ਦਾ ਬਿੱਲ ਔਨ ਟਾਈਮ ਫੁੱਲ ਦੇ ਵਿੱਚ ਪੇ ਕਰਦੇ ਆ, ਫਿਰ ਤਾਂ ਇੰਟਰਸਟ ਰੇਟ ਕਿੰਨਾ ਵੀ ਹੋਵੇ ਤੁਹਾਡੇ ਉੱਤੇ ਉਸ ਚੀਜ਼ ਦਾ ਅਸਰ ਨਹੀਂ ਰਹਿੰਦਾ। ਜੇ ਥੋੜ੍ਹਾ ਕਰਦੇ ਆ, ਮਿਨੀਮਮ ਕਰ ਰਹੇ ਆ, ਤਾਂ ਫਿਰ ਬਾਕੀ ਦੇ ਉੱਤੇ ਇੰਟਰਸਟ ਰੇਟ ਜਿਹੜਾ ਉਹ ਲੱਗ ਕੇ ਤੁਹਾਡੇ ਤੋਂ ਉਹ ਚਾਰਜ ਕਰਦੇ ਆ। ਸੋ ਇਹ ਇੱਕ ਜ਼ਰੂਰ ਟਰਾਈ ਜਿਹੜੀ ਸਾਰਿਆਂ ਨੂੰ ਕਰਨੀ, ਕਈ ਵਾਰੀ ਨਹੀਂ ਵੀ ਹੁੰਦਾ ਕਿਸੇ ਦੇ ਕੋਲ, ਉਹ ਆਪਾਂ ਸਮਝਦੇ ਹਾਂ, ਪਰ ਮੋਸਟਲੀ ਕ੍ਰੈਡਿਟ ਕਾਰਡ ਤੋਂ ਫਿਰ ਬਾਏ ਉਹਨਾਂ ਕੁ ਬੰਦੇ ਨੂੰ ਕਰਨਾ ਚਾਹੀਦਾ ਆ, ਸਹਿਜ ਦੇ ਵਿੱਚ ਰਹਿ ਕੇ, ਵੀ ਭਾਈ ਵੱਧ ਜਿਹੜਾ ਉਹ ਨਾ ਹੋਵੇ ਵੀ ਜਿਹੜਾ ਤੁਸੀਂ ਦੇ ਨਾ ਸਕੋ, ਜਾਂ ਜਿਹਨੂੰ ਬਾਅਦ ਦੇ ਵਿੱਚ ਕਰਨ ਨੂੰ ਜ਼ਿਆਦਾ ਟਾਈਮ ਲੱਗੇ, ਕਿਉਂਕਿ ਜਿੱਦਾਂ ਇੰਟਰਸਟ ਰੇਟ ਲਗਾਤਾਰ ਵੱਧ ਰਹੇ ਆ, ਸਭ ਤੋਂ ਪਹਿਲਾ ਇਫੈਕਟ ਜਿਹੜਾ ਇਹਨਾਂ ਦੇ ਇੰਟਰਸਟ ਰੇਟਸ ਦੇ ਉੱਤੇ ਹੁੰਦਾ ਹੈ। ਲਗਾਤਾਰ ਇਹ ਵੱਧਦੇ ਜਾਂਦੇ ਆ। ਪੇ ਇਨ ਫੁੱਲ ਔਨ ਟਾਈਮ ਜਿਹੜਾ ਕ੍ਰੈਡਿਟ ਕਾਰਡ ਦੀ ਜਿਹੜੀ ਪਾਲਿਸੀ ਆ, ਤੁਹਾਨੂੰ ਆਪਣੇ ਪੱਧਰ ਦੇ ਉੱਤੇ ਰੱਖਣੀ ਜਿਹੜੀ ਉਹ ਚਾਹੀਦੀ ਆ। ਅਗਲੀ ਜਿਹੜੀ ਗੱਲ ਕਰੀਏ, ਸੈਨ ਫਰਾਂਸਿਸਕੋ ਏਅਰਪੋਰਟ ਦੇ ਟਰਮੀਨਲ 3 ਦੇ ਉੱਤੇ ਜਿਹੜਾ ਬੈਗੇਜ ਕਲੇਮ ਏਰੀਆ ਸੀ, ਉੱਥੇ ਕਿਸੇ ਬੰਦੇ ਨੇ ਚਾਕੂ ਜਿਹੜਾ ਆ ਉਹ ਚਲਾ ਦਿੱਤਾ। ਸਟੈਬਿੰਗ ਇਨਸੀਡੈਂਟ ਜਿਹੜਾ ਉਹ ਹੋਇਆ ਆ, ਇਸ ਦੀ ਇਨਵੈਸਟੀਗੇਸ਼ਨ ਉੱਥੋਂ ਦੀ ਪੁਲਿਸ ਹੁਣ ਕਰ ਰਹੀ ਆ। ਤਕਰੀਬਨ ਸਵੇਰੇ ਤੜਕੇ 5 ਵਜੇ ਦੀ ਇਹ ਜਿਹੜੀ ਖਬਰ ਦੱਸੀ ਜਾਂਦੀ ਆ, ਪੁਲਿਸ ਨੂੰ ਇਹ ਜਿਹੜੀ ਰਿਪੋਰਟ ਇਹ ਮਿਲੀ ਹੈਗੀ ਆ। ਸੋ ਬੰਦੇ ਨੂੰ ਇੱਕ ਮੇਲ ਵਿਕਟਮ ਮਿਲਿਆ, ਜਿਸ ਦੇ ਚਾਕੂ ਜਿਹੜਾ ਉਹ ਲੱਗਾ ਹੋਇਆ ਸੀਗਾ, ਸਟੈਬ ਵੂਨਸ ਜਿਹੜੇ ਉਸਤੇ ਸੀਗੇ, ਉਸਨੂੰ ਹਸਪਤਾਲ 'ਚ ਦਾਖਲ ਜਿਹੜਾ ਉਹ ਕਰਾਇਆ ਗਿਆ ਆ। ਉਸੇ ਦੌਰਾਨ ਅਫਸਰਾਂ ਨੇ ਇੱਕ ਬੰਦੇ ਨੂੰ ਡਿਟੇਨ ਵੀ ਜਿਹੜਾ ਆ ਉਹ ਕੀਤਾ ਹੈਗਾ ਆ। ਉਸ ਦੇ ਬਾਬਤ ਹੁਣ ਜਾਂਚ ਚੱਲ ਰਹੀ ਹੈ। ਪੁਲਿਸ ਨੇ ਕਿਹਾ ਵੀ ਕਿਸੇ ਹੋਰ ਨੂੰ ਹੁਣ ਉੱਥੇ ਖਤਰਾ ਨਹੀਂ ਆ, ਤੇ ਨਾ ਹੀ ਕਿਸੇ ਏਅਰਪੋਰਟ ਦੀਆਂ ਫਲਾਈਟਸ ਨੂੰ ਇਸ ਇਨਸੀਡੈਂਟ ਦੇ ਕਰਕੇ, ਇਸ ਵਾਰਦਾਤ ਕਰਕੇ ਕੋਈ ਜਿਹੜਾ ਆ ਫਰਕ ਪਿਆ ਆ। ਦੋਨਾਂ ਨੂੰ ਹੀ, ਵਿਕਟਮ ਤੇ ਜਿਹਨੇ ਇਹ ਚਾਕੂ ਮਾਰਿਆ ਆ, ਉਸ ਦੀ ਸ਼ਨਾਖਤ ਅਜੇ ਤੱਕ ਨਹੀਂ ਕੀਤੀ ਗਈ। ਜੀ। ਅਗਲੀ ਖਬਰ ਵੱਲ ਚਲੀਏ। ਜੋ ਇੰਡੀਆਨਾ ਦੇ ਵਿੱਚ ਸ਼ੂਟਿੰਗ ਹੋਈ ਸੀ, ਉਸ ਦੇ ਸੰਬੰਧ ਦੇ ਵਿੱਚ, ਜਿਸ ਨੇ ਇੱਕ 22 ਸਾਲਾਂ ਦਾ ਨੌਜਵਾਨ ਸੀ, ਜਿਹਦੇ ਕੋਲ ਲਾਇਸੈਂਸਡ ਹਥਿਆਰ ਸੀ, ਜਿਸ ਨੇ 10 ਦੇ ਕਰੀਬ ਗੋਲੀਆਂ ਚਲਾਈਆਂ, ਤੇ ਜੋ ਲੋਕਾਂ ਦੇ ਉੱਤੇ ਗੋਲੀਆਂ ਚਲਾ ਰਿਹਾ ਸੀ, ਉਸ ਨੂੰ ਉੱਥੇ ਹੀ ਮਾਰ ਦਿੱਤਾ। ਉਸ ਦਾ ਨਾਮ ਹੁਣ ਪੁਲਿਸ ਨੇ ਅਨਾਉਂਸ ਕਰ ਦਿੱਤਾ, ਕਹਿੰਦੇ ਬਈ ਡਿਕਨ ਨਾਮ ਦਾ ਬੰਦਾ ਆ, ਐਲਿਸ਼ਾ ਡਿਕਨ, ਜੋ ਕਿ ਸੇਮੋਰ ਇੰਡੀਆਨਾ ਦਾ ਹੀ ਰਹਿਣ ਵਾਲਾ ਆ। ਸ਼ਾਪਿੰਗ ਕਰਨ ਆਇਆ ਸੀ ਆਪਣੀ ਗਰਲਫ੍ਰੈਂਡ ਦੇ ਨਾਲ। ਜਦੋਂ ਉਸਨੇ ਦੇਖਿਆ ਵੀ ਇੱਕ ਬੰਦਾ ਸ਼ਰੇਆਮ ਗੋਲੀਆਂ ਚਲਾ ਰਿਹਾ, ਤੇ ਉਸਨੇ ਆਪਣਾ ਜਿਹੜੀ ਬੰਦੂਕ ਸੀ, ਉਹਦੇ ਕੋਲ ਗਨ ਸੀ, ਉਹ ਕੱਢ ਕੇ ਉਹਦੇ ਨਾਲ ਉਸਨੇ ਉਸ ਸ਼ੂਟਰ ਤੇ ਗੋਲੀਆਂ ਮਾਰਤੀਆਂ, ਤੇ ਜਿਹਦੇ ਨਾਲ ਉਹ ਮਰ ਗਿਆ। ਨਹੀਂ ਤਾਂ ਕਹਿੰਦੇ ਵੀ ਬਹੁਤ ਜ਼ਿਆਦਾ ਉੱਥੇ ਨੁਕਸਾਨ ਹੋ ਸਕਦਾ ਸੀ। ਸੋ ਸ਼ੂਟਰ ਬਾਰੇ ਵੀ ਇਹ ਖਬਰ ਆਈ ਆ ਵੀ ਉਸਨੂੰ ਅਵਿਕਸ਼ਨ ਆਰਡਰ ਜਾਰੀ ਹੋਇਆ ਸੀ, ਤੇ ਉਹ ਮਾਲ ਦੇ ਵਿੱਚ ਗਿਆ, 1 ਘੰਟਾ ਬਾਥਰੂਮ ਦੇ ਵਿੱਚ ਬੈਠਾ ਰਿਹਾ। ਉਹ ਤੋਂ ਬਾਅਦ ਜਦੋਂ ਉਹ ਆਇਆ, ਉਹਦੇ ਕੋਲ AR-15 ਸਟਾਈਲ ਰਾਈਫਲ ਸੀਗੀ, ਜਿਹਦੇ ਨਾਲ 20 ਸਾਲਾਂ ਦਾ ਹੀ ਸੀ ਉਹ। ਉਸਨੇ ਬਹੁਤ 24 ਦੇ ਕਰੀਬ ਰਾਊਂਡ ਲੋਕਾਂ ਦੇ ਉੱਤੇ ਚਲਾ ਦਿੱਤੇ, ਤੇ 3 ਜਾਣਿਆਂ ਦੀ ਮੌਤ ਹੋ ਗਈ। ਇੱਕ ਕਪਲ ਵੀ ਸੀ ਉਹਦੇ ਵਿੱਚੋਂ, ਉਹਨਾਂ ਦੇ ਨਾਮ ਵੀ ਜਿਹੜੇ ਪੁਲਿਸ ਨੇ ਅਨਾਉਂਸ ਕਰ ਦਿੱਤੇ ਹੈਗੇ। ਜੀ, ਐਂਥਨੀ ਫੌਚੀ ਨੇ ਐਲਾਨ ਕਰ ਦਿੱਤਾ ਆ, ਕਾਫੀ ਮਸ਼ਹੂਰ ਹੋਏ, ਵਿਵਾਦਾਂ 'ਚ ਰਹੇ ਜਿਹੜੇ ਇਹ ਇਨਫੈਕਸ਼ੀਅਸ ਡਿਜ਼ੀਜ਼ ਦੇ ਜਿਹੜੇ ਮਾਹਰ ਉਸ ਸੰਸਥਾ ਦੇ ਜਿਹੜੇ ਚੀਫ ਦੇ ਵਿੱਚ ਰਹੇ ਆ, ਤੇ ਇਸ ਟਾਈਮ ਪ੍ਰੈਜ਼ੀਡੈਂਟ ਬਾਈਡਨ ਦੇ ਚੀਫ ਮੈਡੀਕਲ ਐਡਵਾਈਜ਼ਰ ਵੀ ਆ ਡਾਕਟਰ ਐਂਥਨੀ ਫੌਚੀ, ਵੀ ਉਹ ਜਿਹੜੇ ਆ ਪਹਿਲੋਂ ਇਹ ਖਬਰ ਆ ਗਈ ਵੀ ਰਿਟਾਇਰ ਹੋਣ ਵਾਲੇ, ਕਿਉਂਕਿ ਇਸ ਤੋਂ ਪਹਿਲਾਂ ਇਹੀ ਖਬਰ ਸੀ ਵੀ ਰਿਟਾਇਰਮੈਂਟ ਲੈ ਲੈਣੀ ਆ, ਵੀ ਮੈਂ ਇਸ ਤੋਂ ਬਾਅਦ 'ਚ। ਹੁਣੇ ਉਹਨਾਂ ਨੇ ਕਲੈਰੀਫਾਈ ਕੀਤਾ, ਕਹਿੰਦੇ ਵੀ ਮੇਰਾ ਕੋਈ ਪਲਾਨ ਨਹੀਂ ਹੈਗਾ ਅਜੇ ਜਿਹੜੀ ਆ ਉਹ ਰਿਟਾਇਰਮੈਂਟ ਲੈਣ ਦੇ ਲਈ। ਤੇ ਕਹਿੰਦੇ ਵੀ ਆਲਦੋ ਉਹ ਕੰਸੀਡਰ ਕਰ ਰਿਹਾ ਵੀ ਜਿਹੜੀ ਮੌਜੂਦਾ ਚੀਫ ਮੈਡੀਕਲ ਐਡਵਾਈਜ਼ਰ ਦੀ ਪੋਜੀਸ਼ਨ ਆ, ਕਰੰਟ ਗਵਰਨਮੈਂਟ ਪੋਜੀਸ਼ਨ ਆ, ਉਸ ਤੋਂ ਉਹ ਸਟੈਪ ਡਾਊਨ ਕਰ ਸਕਦੇ। 81 ਸਾਲਾਂ ਦੇ ਡਾਕਟਰ ਫੌਚੀ ਨੇ ਪੋਲੀਟੀਕੋ ਦੇ ਨਾਲ ਇੱਕ ਗੱਲਬਾਤ ਜਿਹੜੀ ਇੰਟਰਵਿਊ ਪਬਲਿਸ਼ ਹੋਈ ਸੀ, ਉਸ ਦੇ ਵਿੱਚ ਇਹ ਜ਼ਿਕਰ ਕੀਤਾ ਸੀ। ਕਹਿੰਦੇ ਵੀ ਉਹ ਐਕਸਪੈਕਟ ਨਹੀਂ ਕਰਦੇ ਵੀ ਆਪਣੀ ਕਰੰਟ ਪੋਜੀਸ਼ਨ ਦੇ ਉੱਤੇ ਰਹਿਣਗੇ ਬਾਈਡਨ ਜਿਹੜੀ ਆ ਪ੍ਰਸ਼ਾਸਨ ਦੀ ਟਰਮ ਖਤਮ ਹੋਣ ਤੋਂ ਬਾਅਦ 'ਚ। ਇਸ ਤੋਂ ਬਾਅਦ ਦੇ ਵਿੱਚ ਮੀਡੀਆ 'ਚ ਕਿਆਸ ਰਹੀਆਂ ਤੁਰ ਪਈਆਂ ਵੀ ਜਿਹੜੇ ਇਹ ਡਾਕਟਰ ਫੌਚੀ ਆ ਉਹ ਰਿਟਾਇਰਮੈਂਟ ਲੈਣ ਜਾ ਰਹੇ। ਉਹਨਾਂ ਨੇ ਕਿਹਾ ਵੀ ਮੈਂ ਰਿਟਾਇਰਮੈਂਟ ਨਹੀਂ, ਸਿਰਫ ਇਸ ਅਹੁਦੇ ਦੇ ਉੱਤੇ ਜਿਹੜਾ ਉਹ ਨਹੀਂ ਹੋਊਗਾ, ਆਪਣੇ ਇਨਫੈਕਸ਼ੀਅਸ ਡਿਜ਼ੀਜ਼ ਨੂੰ ਲੈ ਕੇ ਜੋ ਕੰਮ ਕਰ ਰਹੇ ਆ ਉਸ ਦੇ ਉੱਤੇ ਕੰਮ ਉਹ
ਜਾਰੀ ਜਿਹੜੇ ਉਹ ਰੱਖਣਗੇ। ਸੋ ਹੁਣ 2024 ਦੇ ਵਿੱਚ ਕੌਣ ਇਲੈਕਸ਼ਨ ਲੜਦਾ ਆ ਇਹ ਅਜੇ ਕਲੀਅਰ ਨਹੀਂ ਜਿਹੜਾ ਉਹ ਹੋ ਰਿਹਾ, ਤੇ ਕੌਣ ਜਿੱਤੂਗਾ ਇਹ ਉਸ ਤੋਂ ਅਗਲੀ ਗੱਲ ਜਿਹੜੀ ਉਹ ਰਹੇਗੀ। ਸੋ ਦੇਖੋ ਅੱਗੇ ਕੀ ਬਣਦਾ ਹੈ। ਪਰ ਡਾਕਟਰ ਫਾਊਚੀ ਨੇ ਮੀਡੀਆ ਦੇ ਵਿੱਚ ਚੱਲੀਆਂ ਖਬਰਾਂ ਵੀ ਰਿਟਾਇਰਮੈਂਟ ਹੋਣ ਵਾਲੀ ਆ, ਰਿਟਾਇਰਮੈਂਟ ਲੈਣ ਵਾਲੀ ਆ, ਉਸ ਨੂੰ ਉਹਨਾਂ ਨੇ ਨਕਾਰਿਆ ਆ। ਜੀ ਅਗਲੀ ਖਬਰ ਵਿੱਚ ਚੱਲੀਏ। ਸੈਨ ਫਰਾਂਸਿਸਕੋ ਦੇ ਵਿੱਚ ਇੱਕ ਲਗਜ਼ਰੀ ਬਿਲਡਿੰਗ ਫਲੱਡ ਹੋ ਗਈ ਤੇ ਉਹਦਾ ਬਹੁਤ ਨੁਕਸਾਨ ਹੋਇਆ ਤੇ ਜੋ ਲੋਕ ਉਸ ਅਪਾਰਟਮੈਂਟ 'ਚ ਰਹਿ ਰਹੇ, ਹਾਈ ਰਾਈਜ਼ ਬਿਲਡਿੰਗ ਆ 33 ਟਾਵਰਸ, ਤੇ ਕਹਿੰਦੇ ਵੀ ਉਹਨਾਂ ਨੂੰ ਹੋ ਸਕਦਾ ਇਸ ਸਾਲ ਦੇ ਐਂਡ ਤੱਕ ਬਾਹਰ ਹੀ ਰਹਿਣਾ ਪਵੇ, ਕਿਉਂਕਿ ਉਸ ਬਿਲਡਿੰਗ ਨੂੰ ਫਿਕਸ ਕਰਨ ਦੇ ਲਈ ਕਾਫੀ ਲੰਮਾ ਸਮਾਂ ਲੱਗੂਗਾ। ਜੀ ਕਹਿੰਦੇ ਵੀ 20,000 ਗੈਲਨ ਦਾ ਪਾਣੀ ਇੱਕ ਜਿਹੜਾ ਵਾਟਰ ਪਾਈਪ ਸੀ ਉਸ ਦੇ ਕਰਕੇ ਇਹ ਗਿਆ। 95 ਜਿਹੜੇ ਯੂਨਿਟ ਤੇ ਕਾਮਨ ਏਰੀਆਜ਼ ਆ ਉਸ ਦੇ ਵਿੱਚ ਵੜ ਗਿਆ ਸੀਗਾ, ਜਿਹਦੇ ਕਰਕੇ ਇਹਨਾਂ ਸਾਰਿਆਂ ਨੂੰ ਡੈਮੇਜ ਹੋਇਆ। ਜਿਹੜੀ ਕੰਪਨੀ ਓਨ ਕਰਦੀ ਹੈ ਇਸ ਬਿਲਡਿੰਗ ਨੂੰ, ਉਹ ਇਸ ਟਾਈਮ ਟੈਨੈਂਟਸ ਨੂੰ $300 ਪ੍ਰਤੀ ਦਿਨ ਜਿਹੜੀ ਉਹ ਦੇ ਰਹੀ ਆ। ਇਹ ਟੈਂਪਰੇਰੀ ਹਾਊਸਿੰਗ ਕਾਸਟ ਹੈਗੀਆਂ, ਪਰ ਅਗਲੇ ਮਹੀਨੇ ਇਹ ਵੀ ਜਿਹੜੀਆਂ ਪੇਮੈਂਟਸ ਇਹਨਾਂ ਨੂੰ ਕਹਿੰਦੇ ਰੁਕਣ ਜਾ ਰਹੀਆਂ ਆ। ਸੋ ਹਾਲ ਦੀ ਘੜੀ ਜਿਹੜੇ ਰੈਜ਼ੀਡੈਂਟਸ ਇੱਥੇ ਰਹਿ ਰਹੇ ਸੀਗੇ ਇਹ ਹੋਟਲਸ ਦੇ ਵਿੱਚ ਰੁਕੇ ਹੋਏ ਸੀ। ਕਹਿ ਲਓ ਵੀ ਸਿਰ ਦੇ ਉੱਤੇ ਛੱਤ ਤਾਂ ਚਲੋ ਸਾਰਿਆਂ ਨੂੰ ਜਿਹੜਾ ਉਹ ਚਾਹੀਦੀ ਹੈਗੀ ਆ। ਸੋ ਇਹ ਹਾਈ ਰਾਈਜ਼ ਬਿਲਡਿੰਗ ਦੇ ਵਿੱਚ ਕਹਿੰਦੇ ਵੀ 2023 ਤੱਕ, ਇਸ ਸਾਲ ਤਾਂ ਛੱਡੋ ਹਰਜੋਤ ਸਿੰਘ ਜੀ, ਮੇ ਵੀ ਅਗਲੇ ਸਾਲ ਤਾਈਂ ਵੀ ਇਨਹੈਬਿਟੇਬਲ ਜਿਹੜੀ ਉਹ ਰਹੂਗੀ, ਵੀ ਰਹਿਣ ਲਾਇਕ ਸ਼ਾਇਦ ਨਾ ਹੋਵੇ। ਕਾਫੀ ਕੰਮ ਜਿਹੜਾ ਇਸ ਨੂੰ ਕਰਾਉਣਾ ਜਿਹੜਾ ਉਹ ਪਵੇਗਾ। ਸੈਨ ਫਰਾਂਸਿਸਕੋ ਦੇ ਜਿਹੜੇ ਸੁਪਰਵਾਈਜ਼ਰ ਮੈਟ ਡੋਰਸੀ ਆ, ਉਹਨਾਂ ਨੇ ਮੇਅਰ ਦੇ ਜਿਹੜੇ ਆਫਿਸ ਆਫ ਹਾਊਸਿੰਗ ਤੇ ਕਮਿਊਨਿਟੀ ਡਿਵੈਲਪਮੈਂਟ ਆ ਉਸ ਨੂੰ ਕਾਲ ਕਰਕੇ ਕਿਹਾ ਵੀ ਭਾਈ ਜਿਹੜੇ 60 ਲੋਐਸਟ ਇਨਕਮ ਟੈਨੈਂਟਸ ਆ ਉਹਨਾਂ ਨੂੰ ਇੱਥੇ ਘਰ ਲੱਭਣ ਦੇ ਲਈ ਮਦਦ ਜਿਹੜੀ ਆ ਉਹ ਕੀਤੀ ਜਾਵੇ। ਇਹ ਵਿਚਾਰੇ ਜਾਣ ਤਾਂ ਜਾਣ ਕਿੱਥੇ। ਜੀ ਬਿਲਕੁਲ। ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ। ਜਾਂਦੇ ਜਾਂਦੇ ਜ਼ਰੂਰ ਰਾਜਕਰਮਵੀਰ ਸਿੰਘ ਜੀ, ਜੋ ਆਪਣੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਉਹਨਾਂ ਦੇ ਨਾਲ ਆਪਾਂ ਸਾਂਝਾ ਕਰਨਾ ਚਾਹੁੰਦੇ ਹਾਂ, ਕਿਉਂਕਿ ਜੋ ਸ਼ਾਮ ਨੂੰ ਖਬਰਾਂ ਆਉਂਦੀਆਂ ਹੈਗੀਆਂ ਪਹਿਲਾਂ ਬਲਤੇਜ ਸਿੰਘ ਪੰਨੂ ਉਹਨਾਂ ਨਾਲ ਆਉਂਦੀਆਂ ਸੀਆਂ। ਸੋ ਉਹਨਾਂ ਨੇ ਪੰਜਾਬ ਸਰਕਾਰ ਦੀ ਜੌਬ ਜੁਆਇਨ ਕਰ ਲਈ ਆ। ਸੋ ਇਸ ਕਰਕੇ ਆਪਾਂ ਉਹਨਾਂ ਦੀ ਜਗ੍ਹਾ ਦੇ ਉੱਤੇ ਦੀਪਕ ਸ਼ਰਮਾ ਉਹਨਾਂ ਨੂੰ ਆਪਣੀ ਟੀਮ ਦਾ ਮੈਂਬਰ ਬਣਾਇਆ ਆ। ਸੋ ਹਰ ਰੋਜ਼ ਸ਼ਾਮ ਨੂੰ 8:30 ਵਜੇ ਦੇ ਕਰੀਬ ਰੇਡੀਓ ਦੇ ਉੱਤੇ ਲਾਈਵ ਤੇ ਨਾਲ ਦੀ ਨਾਲ ਫੇਸਬੁੱਕ YouTube ਚੈਨਲ ਦੇ ਉੱਤੇ ਲਾਈਵ ਤੁਸੀਂ ਜੋ ਸ਼ਾਮ ਦੀਆਂ ਖਬਰਾਂ ਹੁੰਦੀਆਂ ਹੈਗੀਆਂ, ਉਹ ਪ੍ਰਵੀਨ ਸ਼ਰਮਾ ਉਹ ਤਾਂ ਸਾਡੇ ਕੋਲ ਇੱਥੇ ਹੀ ਹੈਗੇ ਆ, ਤੇ ਉਹਨਾਂ ਦੇ ਨਾਲ ਦੀਪਕ ਸ਼ਰਮਾ ਪੰਜਾਬ ਤੋਂ ਜੁੜਿਆ ਕਰਨਗੇ। ਜੀ ਬਿਲਕੁਲ। ਸੋ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਨੂੰ ਆਖਦੇ ਹਾਂ, ਤੇ ਤੁਸੀਂ ਵੀ ਆਪਣੀ ਫੀਡਬੈਕ ਜਿਹੜੀ ਆ ਉਹ ਜ਼ਰੂਰ ਖਬਰਾਂ ਸੁਣ ਕੇ ਦਿਓ। ਕੱਲ ਉਹਨਾਂ ਦਾ ਪਹਿਲਾ ਪਲੇਠਾ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਸ਼ਾਮੀ 8:30 ਵਜੇ ਦੇ ਤਕਰੀਬਨ ਉਹ ਆਇਆ ਸੀ, ਜੋ ਕਿ ਸਿੱਧਾ ਵੀਡੀਓ ਦੇ ਰਾਹੀਂ, ਆਡੀਓ ਤੇ ਵੀਡੀਓ ਦੋਨਾਂ ਦੇ ਰਾਹੀਂ ਆਪਣੇ ਨਾਲ ਜੁੜਿਆ ਕਰਨਗੇ। ਸੋ ਫੇਸਬੁੱਕ YouTube ਦੇ ਉੱਤੇ ਵੀ, ਜਿੱਦਾਂ ਹਰਜੋਤ ਸਿੰਘ ਜੀ ਨੇ ਕਿਹਾ, ਉਹਦੇ ਉੱਤੇ ਵੀ ਲਾਈਵ ਜਿਹੜਾ ਆ ਤੁਸੀਂ ਉਹਨਾਂ ਨੂੰ ਉੱਥੋਂ ਪੰਜਾਬ ਤੋਂ ਦੇਖ ਸਕਿਆ ਕਰੋਗੇ। ਤੇ ਹੁਣ ਲੈਂਦੇ ਹਾਂ ਜੀ ਫਿਰ ਆਪਾਂ ਇਜਾਜ਼ਤ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।